ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 7 ਫਰਵਰੀ ਹੈ ਤੇ ਦਿਨ ਮੰਗਲਵਾਰ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮੈਂਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫਿਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਮੈਂਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਪਾਂਸਰ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰ ਕੈਲੀਫੋਰਨੀਆ ਤੇ ਵਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਜ਼ਿਆਦਾ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਾਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਰੈਂਟਨ, ਸਰਬਜੀਤ ਸਿੰਘ ਸ਼ੁਕਰ ਟਰਲਕ GN ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਤਾ ਨੀਲਾ ਦੀ ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮੈਨੂੰ ਜੀ ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੋਂ। ਵਿਜੀਲੈਂਸ ਨੇ ਅਰੈਸਟ ਕੀਤਾ ਸੀ, ਉਸ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਦਾ 3 ਦਿਨਾਂ ਦਾ ਰਿਮਾਂਡ ਪੁਲਿਸ ਨੂੰ ਮਿਲਿਆ ਜੀ। ਹਾਂਜੀ ਦੇਖੋ, ਇਹਨੂੰ ਕੱਲ ਸ਼ਾਮ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਸਾਧੂ ਸਿੰਘ ਧਰਮਸੋਤ ਨੂੰ। ਇਨਫੈਕਟ ਕਿ ਆਪਾਂ ਕਹਿ ਸਕਦੇ ਹਾਂ ਕਿ ਰਾਤ ਨੂੰ ਗ੍ਰਿਫਤਾਰੀ ਜਿਹੜੀ ਆ ਪਾਈ ਗਈ ਆ, ਕਿਉਂਕਿ ਦੇਰ ਸ਼ਾਮ ਤੱਕ ਖਬਰਾਂ ਇਹੋ ਆਉਂਦੀਆਂ ਰਹੀਆਂ ਕਿ ਸੋਰਸਸ ਦੱਸ ਰਹੇ ਜੀ ਇਹ ਹੋਇਆ ਉਹ ਹੋਇਆ, ਹਿਰਾਸਤ ਚ ਲਿਆ, ਕੁਛ ਕਹਿੰਦੇ ਸਨ ਕਿ ਗ੍ਰਿਫਤਾਰ ਕਰ ਲਿਆ। ਪਰ ਬਾਅਦ ਦੇ ਵਿੱਚ ਵਿਜੀਲੈਂਸ ਨੇ ਨੇਰੇ ਪੈ, ਮਤਲਬ ਕਿ ਜਦੋਂ ਕਾਫੀ ਹਨੇਰਾ ਹੋ ਗਿਆ, ਮੂੰਹ ਹਨੇਰਾ ਜਿਹਾ ਕਹਿ ਲਓ, ਕਿ ਉਦੋਂ ਇਹਨਾਂ ਨੇ ਪ੍ਰੈਸ ਰਿਲੀਜ਼ ਜਾਰੀ ਕੀਤਾ ਸੀਗਾ ਕਿ ਅਸੀਂ ਵਾਕਿਆ ਸਾਧੂ ਸਿੰਘ ਧਰਮਸੋਤ ਨੂੰ ਲੈ ਆਂਦਾ ਹੈ ਜੀ। ਹੁਣ ਵਿਜੀਲੈਂਸ ਵਾਲਿਆਂ ਦਾ ਜੀ ਨਹੀਂ ਲੱਗਦਾ ਹੋਣਾ, ਕਹਿੰਦੇ ਨੇ ਚਲੋ ਸਾਧੂ ਸਿੰਘ ਧਰਮਸੋਤ ਨਾਲ ਗੱਲਾਂ ਬਾਤਾਂ ਕਰਦੇ ਆ। ਤਾਂ ਮਾਮਲਾ ਇਹ ਦੱਸਿਆ ਗਿਆ ਕਿ ਭਾਈ ਆਮਦਨ ਤੋਂ ਵੱਧ ਇਹ ਜਾਇਦਾਦ ਬਣਾਈ ਹੈ ਤਾਂ ਅਸੀਂ ਇਹਨੂੰ ਅਰੈਸਟ ਕੀਤਾ ਹੈ। ਤਾਂ ਖੈਰ ਅੱਜ ਫਿਰ ਕੋਰਟ ਦੇ ਵਿੱਚ ਤੇ ਪੇਸ਼ ਕਰਨਾ ਹੀ ਕਰਨਾ ਸੀਗਾ। ਉੱਥੇ ਸਭ ਨੂੰ ਪਤਾ ਹੀ ਹੈ ਕਿ 24 ਘੰਟਿਆਂ ਦੇ ਅੰਦਰ ਅੰਦਰ ਫਿਰ ਕੋਰਟ 'ਚ ਪੇਸ਼ ਕਰੋਗੇ। ਇਹਨਾਂ ਨੇ 7 ਦਿਨਾਂ ਦਾ ਰਿਮਾਂਡ ਮੰਗਿਆ ਸੀਗਾ, ਅਦਾਲਤ ਨੇ 3 ਦਿਨਾਂ ਦਾ ਰਿਮਾਂਡ ਦੇ ਦਿੱਤਾ। ਸਾਧੂ ਸਿੰਘ ਧਰਮਸੋਤ ਸਿੱਧਾ ਹੋ ਕੇ ਉਹਨਾਂ ਦੇ ਨਾਲ ਤੁਰ ਪਿਆ। ਪੈ ਕੇ ਬਸ ਬਗਾਨੇ, ਫਿਰ ਤੁਹਾਨੂੰ ਪਤਾ ਹੀ ਹੈ ਤੁਰਨਾ ਤਾਂ ਪੈਂਦਾ ਹੀ ਹੈ। ਖੈਰ ਉੱਥੇ ਜਦੋਂ ਐਂਟਰ ਹੋ ਰਿਹਾ ਸੀਗਾ ਸਾਧੂ ਸਿੰਘ ਧਰਮਸੋਤ ਅਦਾਲਤ ਦੇ ਅੰਦਰ, ਪੱਤਰਕਾਰਾਂ ਨੇ ਪੁੱਛਿਆ ਕੁਝ ਕਹਿਣਾ ਚਾਹੋਗੇ? ਉਹਨੇ ਆਖਿਆ ਕਿ ਨਹੀਂ, ਜੱਜ ਨੂੰ ਕਹਿਣਾ ਜੋ ਕੁਝ ਕਹਿਣਾ। ਠੀਕ ਹੈ, ਹੁਣ ਤੇ ਜੱਜ ਨੂੰ ਹੀ ਕੁਝ ਕਵਾਂਗੇ, ਤੁਹਾਨੂੰ ਕਹਿ ਕੇ ਕੀ ਕਰਨਾ। ਹਾਲਾਂਕਿ ਬਾਅਦ ਦੇ ਵਿੱਚ ਇਹਨਾਂ ਦੇ ਵਕੀਲ ਸਾਹਿਬ ਜਿਹੜੇ ਆ ਉਹ ਸਫਾਈਆਂ ਦਿੰਦੇ ਨਜ਼ਰ ਆਏ ਕਿ ਦੇਖੋ ਡਿਕਲੇਰੇਸ਼ਨ ਦੇ ਵਿੱਚ ਸਾਰਾ ਕੁਝ ਹੈਗਾ, ਮਤਲਬ ਕਿ ਜੋ ਜਾਇਦਾਦ ਸੰਬੰਧੀ ਜਾਣਕਾਰੀ ਆ ਉਹ ਇਹਨਾਂ ਦੇ ਹਲਫਨਾਮੇ ਦੇ ਵਿੱਚ ਆ, ਤੇ ਇਸ ਤੋਂ ਇਲਾਵਾ ਕਿ ਭਾਈ ਸਾਰਾ ਕੁਝ ਜਿਹੜਾ ਹੈ ਔਨ ਰਿਕਾਰਡ ਆ, ਅਸੀਂ ਕੁਝ ਵੀ ਲੁਕਾਇਆ ਛੁਪਾਇਆ ਨਹੀਂ ਹੈ। ਪਰ ਗੱਲ ਤੇ ਇਹ ਹੈ ਨਾ ਕਿ ਇੱਥੇ ਮਾਮਲਾ ਜਿਹੜਾ ਪ੍ਰਾਪਰਟੀ ਦਾ ਵੀ ਜੇ ਤੁਸੀਂ ਲਵੋਗੇ ਤੇ ਇਹਦੇ ਵਿੱਚ ਵੀ ਅਲੱਗ ਤੋਂ ਇੱਕ ਪੰਗਾ ਹੈਗਾ ਕਿ ਇੱਕ ਇਹਨਾਂ ਦਾ ਪਲਾਟ ਜਿਹੜਾ ਸੀਗਾ 500 ਗਜ ਦਾ ਪਲਾਟ ਸੈਕਟਰ 80 ਦੇ ਵਿੱਚ ਮੁਹਾਲੀ, ਉਹ ਇਹਨਾਂ ਨੇ ਹਲਫਨਾਮੇ 'ਚ ਨਹੀਂ ਲਿਖਿਆ, ਜਿਹਦਾ ਚਰਚਾ ਅਖਬਾਰਾਂ ਦੇ ਵਿੱਚ ਵੀ ਹੋਇਆ ਤੇ ਵਿਜੀਲੈਂਸ ਨੇ ਕਹਾ ਫਿਰ ਉਹਦੀ ਸ਼ਿਕਾਇਤ ਵੀ ਜਾ ਕੇ ਕੀਤੀ ਸੀਗੀ ਚੋਣ ਕਮਿਸ਼ਨ ਦੇ ਕੋਲ। ਤੇ ਖੈਰ ਇਹਦੇ ਤੋਂ ਵੀ ਜੇ ਆਪਾਂ ਅੱਗੇ ਵਧੀਏ, ਮਾਮਲਾ ਆਮਦਨ ਤੋਂ ਵੱਧ ਜਾਇਦਾਦ ਦਾ ਨਹੀਂ ਹੈ ਜੀ। ਇੱਥੇ ਰੌਲਾ ਤਾਂ ਇੱਕ ਤਰ੍ਹਾਂ ਨਾਲ ਹੈ ਕਿ ਤੁਸੀਂ ਖਰਚ ਕੀਤਾ ਹੈ, ਉਹਨਾਂ ਨੇ ਖਰਚ ਵਾਲਾ ਕੱਢਿਆ ਹੈ ਫਿਗਰ। ਅਸਲ 'ਚ ਇਹ ਆ ਕਹਾਣੀ ਕਿ ਭਾਈ ਤੁਹਾਡਾ 1 ਮਾਰਚ 2016 ਤੋਂ ਲੈ ਕੇ 31 ਮਾਰਚ 2022 ਤੱਕ ਜਿਹੜਾ ਖਰਚਾ ਹੋਇਆ ਉਹਦਾ ਖੱਪਾ ਬਹੁਤ ਵੱਡਾ ਹੈ ਭਾਈ। ਉਹ ਤੁਸੀਂ ਕਿੱਥੋਂ ਖਰਚਾ ਇੰਨਾ ਲਿਆਂਦਾ ਹੈ ਜਾਂ ਉਸ ਖੱਪੇ ਨੂੰ ਪੂਰਿਆਂ ਕਿੱਦਾਂ ਕੀਤਾ ਤੁਸੀਂ ਜੀ। ਬਸ ਇਹੀ ਇੱਕ ਪੰਗਾ ਹੈ। ਤਾਂ ਦੇਖੋ ਗੱਲ ਕੀ ਹੈ ਕਿ
ਵੈਸੇ ਤੇ ਸਾਧੂ ਸਿੰਘ ਧਰਮਸੋਤ ਕਿਸ ਤਰ੍ਹਾਂ ਚੱਲਦਾ ਰਿਹਾ ਸਭਨਾਂ ਨੂੰ ਪਤਾ ਹੀ ਹੈ ਕਿ ਸਾਧੂ ਸਿੰਘ ਧਰਮਸੋਤ ਜਦੋਂ ਮੰਤਰੀ ਸੀਗਾ, ਇਹ ਤੇ ਸ਼ੁਰੂਆਤੀ ਗੇੜ ਦੇ ਵਿੱਚ ਇੱਕ ਨੀਂਹ ਪੱਥਰ ਤੋਂ ਲੜ ਪਿਆ ਸੀਗਾ ਜੀ, ਤੇ ਉਸ ਨੀਂਹ ਪੱਥਰ ਤੋਂ ਲੜਿਆ, ਏਦਾਂ ਕਹਿ ਲਓ ਕਿ ਇਹਦੀ ਨੀਂਹ ਜਿਹੜੀ ਹੈ ਨਾ ਮੰਤਰੀ ਪੁਣੇ ਦੀ, ਉਹ ਮਾੜੀ ਹੋਈ ਸੀਗੀ। ਤਾਂ ਫਿਰ ਜਿਸ ਵੀ ਥਾਂ ਤੇ ਗਿਆ, ਜੇ ਜੰਗਲ ਚ ਗਿਆ ਤੇ ਰੁੱਖ ਖਾਧੇ ਗਏ, ਜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਜ਼ੀਫੇ ਦੀ ਗੱਲ ਹੋਈ, ਸਮਾਜਿਕ ਸੁਰੱਖਿਆ ਵਿਭਾਗ ਜਿਹੜਾ ਹੁੰਦਾ ਹੈ, ਤਾਂ ਫਿਰ ਉੱਥੇ ਵੀ ਚਟਮ ਸਾਰਾ ਕੁਛ, ਉਹਦਾ ਵੀ ਰੌਲਾ। ਤਾਂ ਰੌਲੇ ਤਾਂ ਹੈਗੇ ਹੀ ਹੈ, ਉਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਪਰ ਮੈਨੂੰ ਜਾਂ ਕਹਿ ਲਓ ਕਿ ਮੇਰੇ ਵਰਗਿਆਂ ਹੋਰਾਂ ਨੂੰ ਵੀ ਕਈ ਸ਼ਾਇਦ ਸੋਚਦੇ ਹੋਣੇ, ਤਾਂ ਉਹ ਸੋਚ ਜ਼ਰੂਰ ਆਈ ਹੋਏਗੀ ਕਿ ਬਈ ਜੇ ਸਾਧੂ ਸਿੰਘ ਧਰਮਸੋਤ ਨੂੰ ਪਹਿਲਾਂ ਫੜਦਿਆ ਸੀਗਾ, ਹੁਣ ਫਿਰ ਉਹਨੂੰ ਫੜਨ ਦੀ ਕਿਹੜੇ ਬੰਦੇ ਤੋਂ ਤੁਸੀਂ ਪੁੱਛ ਪਾਉਣੀ ਸੀ? ਮੂਰਤ ਲਿਖਦੇ ਸੀ ਜੀ। ਇਹ ਅਸੈਸਮੈਂਟ ਤੇ ਦੇਖੋ, ਗੱਲ ਇਹ ਹੈ ਕਿ ਜਦੋਂ ਪਿਛਲੀ ਵਾਰੀ ਫੜਿਆ, ਇਹ ਅਸੈਸਮੈਂਟ ਤੇ ਬੜੀ ਸੌਖੀ ਹੈ, ਕਿਉਂਕਿ ਇਹ ਮਾਰਚ 22 ਕਿਹਾ ਜੀ, ਮੈਂ ਤਰੀਕ ਕੋਟ ਕੀਤੀ ਹੈ ਤੁਹਾਨੂੰ, ਜਿਹੜੀ ਪ੍ਰੈਸ ਰਿਲੀਜ਼ ਦੇ ਵਿੱਚ ਉਹਨਾਂ ਨੇ ਦੱਸੀ ਹੈ, ਮੈਂਸ਼ਨ ਕੀਤੀ ਹੈ ਕਿ ਹੋ ਤਾਂ ਬਈ ਤੁਹਾਡੀ ਜਿਹੜੀ ਹੈ ਉਹ 31 ਮਾਰਚ 2022 ਕਿਹਾ, ਜਦੋਂ ਸਰਕਾਰ ਬਣ ਗਈ। ਇਹ ਸਾਧੂ ਸਿੰਘ ਧਰਮਸੋਤ ਨੂੰ ਕਈ ਮਹੀਨੇ ਬਾਅਦ ਗ੍ਰਿਫਤਾਰ ਕੀਤਾ ਜੀ, ਠੀਕ ਹੈ ਜੀ। ਤਾਂ ਕੀ ਉਦੋਂ ਤੱਕ ਇਹ ਅਸੈਸਮੈਂਟ ਨਹੀਂ ਸੀ ਲੱਗ ਸਕਦੀ? ਮਤਲਬ ਕਿ ਇਹ ਏਦਾਂ ਲੱਗਦਾ ਹੈ ਕਿ ਠੀਕ ਆ, ਚਲੋ ਜਿੰਨੇ ਵੀ ਗਾਜਰਾਂ ਖਾਧੀਆਂ ਢਿੱਡ 'ਚ ਉਹਦੇ ਪੀੜ ਹੋਣੀ ਚਾਹੀਦੀ ਹੈ, ਹੋਏਗੀ, ਉਹ ਤਾਂ ਆਬਵੀਅਸ। ਕਿ ਗੱਲ ਇਹ ਆ ਕਿ ਜੇ ਮੁਰਗੇ ਖਾਧੇ ਤਾਂ ਬਾਂਗਾ ਇਹਨਾਂ ਨੇ ਦੇਣੀਆਂ ਦੇਣੀਆਂ। ਪਰ ਸਭ ਤੋਂ ਵੱਡੀ ਗੱਲ ਹੈ ਕਿ ਕੀ ਏਦਾਂ ਨਹੀਂ ਲੱਗਦਾ ਕਿ ਜਿੱਦਾਂ ਵਾਰ-ਵਾਰ ਇਸ ਤਰ੍ਹਾਂ ਕਰਕੇ PR ਇਵੈਂਟ ਬਣਾਇਆ ਜਾ ਰਿਹਾ ਹੈ, PR ਐਕਸਰਸਾਈਜ਼ ਕੀਤੀ ਜਾ ਰਹੀ ਹੈ? ਕਿਉਂਕਿ ਜਦੋਂ ਤੁਸੀਂ ਬੰਦਾ ਫੜ ਲਿਆ, ਜਾਂ ਤਾਂ ਨਵਾਂ ਬੰਦਾ ਫੜੋ, ਨਵਾਂ ਚੋਰ ਫੜੋ, ਠੀਕ ਹੈ, ਉਹਨੂੰ ਰਗੜੋ ਚੰਗੀ ਤਰ੍ਹਾਂ। ਜਦ ਇੱਕ ਵਾਰੀ ਬੰਦਾ ਫੜ ਲਿਆ, ਹੁਣ ਹਾਲੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲਾ ਖੁੱਲਾ, ਮਤਲਬ ਕਿ 6 ਮਹੀਨਿਆਂ ਬਾਅਦ ਫਿਰ ਸਾਧੂ ਸਿੰਘ ਧਰਮਸੋਤ ਜ਼ਮਾਨਤ ਕਰਾ ਕੇ ਆਏਗਾ, ਤੁਸੀਂ ਫਿਰ ਚੱਕ ਲਿਓ ਵੀ ਇੱਕੇ ਵਾਰੀ। ਇਹਦਾ ਹਿਸਾਬ ਕਿਤਾਬ ਚੰਗੀ ਤਰ੍ਹਾਂ ਕਰੋ, ਸਾਰੇ ਮਾਮਲੇ ਪੱਟ ਕੇ ਤੇ ਉੱਥੇ ਲਾਓ ਨਾਲ, ਛੇਤੀ ਕਿਤੇ ਜ਼ਮਾਨਤ ਮਿਲੇ ਨਾ। ਖੈਰ ਸਾਧੂ ਸਿੰਘ ਧਰਮਸੋਤ ਫਿਰ ਉੱਥੇ ਹੀ ਪਹੁੰਚ ਗਿਆ ਜਿੱਥੋਂ ਆਇਆ ਸੀ, ਮਤਲਬ ਹਵਾਲਾਤ ਦੇ ਵਿੱਚ। ਹਵਾ ਮਸਤ ਹੈ ਬਸ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ, ਤੇ ਗੱਲ ਕਰੀਏ SIT ਦੀ। SIT ਨੇ ਜ਼ਿਲ੍ਹਾ ਅਦਾਲਤ ਨੂੰ ਹੁਣ ਸੀਲਬੰਦ ਸਟੇਟਸ ਰਿਪੋਰਟ ਸੌਂਪ ਦਿੱਤੀ ਹੈ ਜੀ। ਵੇਖੋ ਇਹਦੇ ਚ ਕੀ ਆ, ਬੜੀ ਸਿੰਪਲ ਗੱਲ ਆ ਕਿ ਹਾਈ ਕੋਰਟ ਨੇ ਇੱਕ ਡਾਇਰੈਕਸ਼ਨ ਦਿੱਤੀ ਸੀਗੀ, ਜੋ ਟ੍ਰਾਇਲ ਕੋਰਟ ਆ, ਟ੍ਰਾਇਲ ਕੋਰਟ ਕਿੱਥੇ ਆ ਗਈ? ਫਰੀਦਕੋਟ ਦੇ ਵਿੱਚ। ਤਾਂ ਉਸ ਟ੍ਰਾਇਲ ਕੋਰਟ ਨੂੰ ਕੀ ਡਾਇਰੈਕਸ਼ਨ ਦਿੱਤੀ ਗਈ ਸੀ ਕਿ ਭਾਈ ਤੁਸੀਂ ਜੋ ਕੋਟਕਪੂਰੇ ਵਾਲਾ ਮਾਮਲਾ ਹੈ ਤੇ ਜੋ ਬਹਿਬਲ ਵਾਲਾ ਮਾਮਲਾ ਹੈ, ਇਹਨਾਂ ਦੋਵਾਂ ਮਾਮਲਿਆਂ ਨੂੰ ਇਕੱਠੇ ਹੀ ਸੁਣਨਾ ਹੈ ਇੱਕੋ ਦਿਨ, ਤਾਂ ਕਿ ਇਸ ਮਾਮਲੇ ਦੇ ਵਿੱਚ ਛੇਤੀ ਜਾਨੀ ਸਪੀਡੀ ਥੋੜਾ ਜਿਹਾ ਮਾਮਲਾ ਜਿਹੜਾ ਉਹ ਨਜਿੱਠਿਆ ਜਾ ਸਕੇ। ਤਾਂ ਖੈਰ ਜਦੋਂ ਇਹ ਮਾਮਲਾ ਹੁਣ ਇਕੱਠਿਆ ਸੁਣਿਆ ਜਾਣਾ ਹੈ, ਕਿਉਂਕਿ ਬਹੁਤ ਸਾਰੇ ਦੋਸ਼ੀਆਂ ਚੋਂ ਕੁਝ ਦੋਸ਼ੀ ਐਸੇ ਵੀ ਸੀਗੇ ਜਿਹੜੇ ਹਾਈ ਕੋਰਟ ਚ ਗਏ ਸਨ, ਤਾਂ ਉਹਨਾਂ ਦੀਆਂ ਪਟੀਸ਼ਨਾਂ ਤੇ ਨਿਬੇੜਾ ਹੋਇਆ ਸੀਗਾ, ਤੇ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਟ੍ਰਾਇਲ ਕੋਰਟ ਦੇ ਵਿੱਚ ਜਾ ਕੇ ਆਪਣੀ ਗੱਲ ਰੱਖ ਸਕਦੇ ਹੋ। ਜੇ ਤੁਹਾਡੇ ਨਾਲ ਕੋਈ ਧੱਕਾ ਹੁੰਦਾ ਹੈ, ਸਾਡੀ ਇੱਥੇ ਆ ਕੇ ਕੋਈ ਸੁਣਵਾਈ ਕਰਵਾਉਣ ਤੋਂ ਤੁਸੀਂ ਗੁਰੇਜ਼ ਕਰੋ, ਉੱਥੇ ਜਾ ਕੇ ਉੱਥੇ ਟ੍ਰਾਇਲ ਕੋਰਟ ਦੇ ਅੱਗੇ ਪੇਸ਼ ਹੋਵੋ ਜੇਕਰ ਤੁਹਾਡੇ ਨਾਲ ਕੋਈ ਧੱਕਾ ਹੁੰਦਾ ਹੈ। ਤੇ ਨਾਲ ਇਹ ਕਹਿ ਦਿੱਤਾ ਗਿਆ ਸੀਗਾ ਟ੍ਰਾਇਲ ਕੋਰਟ ਨੂੰ ਕਿ ਤੁਸੀਂ ਦੋਵੇਂ ਮਾਮਲੇ ਇਕੱਠੇ ਸੁਣੋ। ਠੀਕ ਹੈ ਜੀ, ਇਹ ਆ ਕਹਾਣੀ। ਹੁਣ ਗੱਲ ਇਹ ਹੈ ਕਿ ਜਿਹੜੀ SIT ਜਾਂਚ ਪੜਤਾਲ ਦੇ ਵਿੱਚ ਲੱਗੀ ਹੋਈ ਆ, ਉਹਦੇ ਤੋਂ ਮੰਗੀ ਜਾਣੀ ਸੀ ਕਿ ਸਟੇਟਸ ਰਿਪੋਰਟ। ਸਟੇਟਸ ਰਿਪੋਰਟ ਦਾ ਮਤਲਬ ਸਿੱਧਾ ਹੁੰਦਾ ਹੈ ਕਿ ਤੁਹਾਡੀ ਇਨਵੈਸਟੀਗੇਸ਼ਨ ਦਾ ਸਟੇਟਸ ਕੀ ਹੈ, ਉਹ ਕਿੱਥੋਂ ਤੱਕ ਪਹੁੰਚੀ ਹੈ। ਤਾਂ ਇਹਨਾਂ ਨੇ ਹੁਣ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ ਹੈ। ਤਾਂ ਜਿਹੜੀ ਇਹ ਸਟੇਟਸ ਰਿਪੋਰਟ ਕੋਰਟ ਨੂੰ ਗਈ ਆ, ਹੁਣ ਕੋਰਟ ਇਹਨੂੰ ਖੋਲੇਗੀ ਤੇ ਤਰੀਕ ਪਾ ਦਿੱਤੀ ਗਈ ਆ 29 ਅਪ੍ਰੈਲ। ਮਤਲਬ ਕਿ ਇਹਨਾਂ ਪਟੀਸ਼ਨਾਂ ਦਾ ਜਿਹੜਾ ਨਿਬੇੜਾ ਹਾਈ ਕੋਰਟ ਚ ਹੋਇਆ, ਉਸ ਤੋਂ ਬਾਅਦ ਡਾਇਰੈਕਸ਼ਨ ਹੋਈ, ਡਾਇਰੈਕਸ਼ਨ ਤੋਂ ਬਾਅਦ ਜੋ ਸਟੇਟਸ ਰਿਪੋਰਟ ਦੇਣੀ ਸੀਗੀ SIT ਨੇ ਉਹ ਦੇ ਦਿੱਤੀ ਹੈ। ਤਾਂ ਹੁਣ ਤਰੀਕ ਪੈ ਗਈ ਕਿੰਨੀ, ਜਿੰਨੀ ਮੈਂ ਦੱਸੀ ਹੈ 29 ਅਪ੍ਰੈਲ। ਮਤਲਬ ਕਿ ਮੰਨ ਕੇ ਚੱਲੋ ਕਿ ਹੁਣ ਇਹ ਕੇਸ ਜਿਹੜਾ 5ਵੇਂ ਮਹੀਨੇ ਚ ਜਾ ਕੇ ਇੱਕ ਤਰ੍ਹਾਂ ਨਾਲ ਖੁੱਲੇਗਾ ਫਿਰ। ਪਰ ਉਦੋਂ ਤੱਕ
ਉਦੋਂ ਤੱਕ ਤੇ ਫਿਰ ਸਭਨਾਂ ਨੂੰ ਪਤਾ ਹੀ ਹੈ ਨਾ ਕਿ ਇੱਥੇ ਇਨਸਾਫ ਮੋਰਚਾ ਜਿਹੜਾ ਇਨਸਾਫ ਮੰਗਦਾ ਪਿਆ। ਤੇ ਵੈਸੇ ਅਸੀਂ ਇਹ ਗੱਲਾਂ ਵਾਰ-ਵਾਰ ਦੁਹਰਾ ਰਹੇ ਸੀਗੇ ਕਿ ਕੋਰਟ ਦੇ ਵਿੱਚ ਮਾਮਲਾ ਹੈ, ਕੁਲਤਾਰ ਸਿੰਘ ਸੰਧਵਾ ਕਿਵੇਂ ਕਹਿ ਸਕਦਾ ਹੈ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਵੱਲ ਮੂੰਹ ਕਰਕੇ ਹੱਥ ਕਰਕੇ ਕਿ ਮਹੀਨੇ ਦੇ ਵਿੱਚ ਨਿਬੜਿਆ ਲਓ ਜੀ। ਕਿ ਅਦਾਲਤਾਂ ਸਪੀਕਰ ਜਿਵੇਂ ਕਰ ਦਿੰਦੇ ਬਹਿ ਜਾਓ ਤੁਸੀਂ ਵੀ ਬੈਠੋ ਏਦਾਂ ਚੱਲਦੀਆਂ ਨੇ। ਇਹ ਕੋਈ ਹਜ਼ੂਰ ਸਦਨ ਥੋੜੀ ਹੈ, ਇਹ ਕੋਰਟ ਹੈ ਜਿੱਥੇ ਕੁਲਤਾਰ ਸਿੰਘ ਸੰਧਵਾ ਖੁਦ ਪੇਸ਼ ਹੁੰਦੇ ਨੇ ਬਤੌਰ ਮੁਲਜ਼ਮ। ਉਹ ਤੇ ਖੁਦ ਮੁਲਜ਼ਮ ਨੇ ਇੱਕ ਕੇਸ ਦੇ ਵਿੱਚ ਜੀ। ਤਾਂ ਖੈਰ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹ ਅੱਜ ਹੁਣ ਕੁਲਤਾਰ ਸਿੰਘ ਸੰਧਵਾ ਆਖੇ ਦੱਬਦਾ ਕਿੱਥੇ, ਨਹੀਂ ਕਹਿੰਦੇ ਜੀ ਸੰਧਵਾ ਲੱਭਦਾ ਕਿੱਥੇ ਆ, ਆਉਂਦਾ ਹੀ ਨਹੀਂ ਉੱਥੇ ਜੀ। ਤਾਂ ਉਹ ਉੱਥੇ ਬੈਠੇ ਨੇ ਸੜਕ ਮੱਲ ਕੇ। ਤੇ ਇਹ ਕਹਾਣੀਆਂ ਪਾਉਣੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ, ਦਾਅਵੇ ਕਰਨੇ ਬੜੇ ਸੌਖੇ ਹੁੰਦੇ ਆ। ਜਿਨ੍ਹਾਂ ਨੂੰ ਕੋਰਟ ਕਚਹਿਰੀਆਂ ਤੋਂ ਪਤਾ ਹੋਵੇ, ਜਾਣੂ ਹੋਣ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਜਾਂਚਾਂ ਪੜਤਾਲਾਂ ਨੂੰ ਸਮਝਦੇ ਆ, ਜਿਸ ਤਰ੍ਹਾਂ ਇੱਥੇ ਇੰਡੀਆ ਦੇ ਵਿੱਚ ਇਹ ਸਾਰਾ ਸਿਸਟਮ ਚੱਲਦਾ ਹੈ, ਇਹ ਮੈਨੂੰ ਨਹੀਂ ਲੱਗਦਾ ਕਿ ਪੂਰੀ ਆਪਣੇ ਟੈਨਿਓਰ ਦੇ ਵਿੱਚ ਹੀ ਮਾਮਲੇ ਨੇਪਰੇ ਚਾੜ ਸਕਣਗੇ। ਕਦੇ ਤੇ ਉਹ ਲੱਗਦਾ, ਹੁਣ ਤੁਸੀਂ ਹਿਸਾਬ ਲਾ ਲਓ ਅੱਜ ਤਰੀਕ ਕਿੰਨੀ ਹੈ, 7 ਫਰਵਰੀ ਹੈ, ਤਰੀਕ ਕਿੰਨੀ ਪੈ ਰਹੀ ਹੈਗਾ 29 ਅਪ੍ਰੈਲ ਜੀ। ਤਾਂ ਕੇਸ ਹਾਲੇ ਤੁਰਨਾ ਹੈ, ਹਾਲੇ ਤਾਂ ਜਾਂਚਾਂ ਪੜਤਾਲਾਂ ਦੀਆਂ ਸਟੇਟਸ ਰਿਪੋਰਟਾਂ ਹੀ ਜਾ ਰਹੀਆਂ ਨੇ। ਖੈਰ ਦੇਖੋ ਅੱਗੇ ਕੀ ਬਣਦਾ, ਪਰ ਇਹਨਾਂ ਨੂੰ ਝੂਠ ਮਾਰਨ ਲੱਗਿਆ, ਦਾਅਵੇ ਕਰਨ ਲੱਗਿਆ ਥੋੜਾ ਸੰਕੋਚ ਕਰਨਾ ਚਾਹੀਦਾ। ਸੰਕੋਚ ਚਲੋ ਨਾ ਹੀ ਕਰਨ, ਇਹਨਾਂ ਨੂੰ ਨਾ ਗੁਰੂ ਮਹਾਰਾਜ ਤੋਂ ਜ਼ਰੂਰ ਡਰਨਾ ਚਾਹੀਦਾ ਕਿ ਉੱਥੇ ਉਹਨਾਂ ਦੇ ਸਾਹਮਣੇ ਵੀ ਇਹ ਤੇ ਏਦਾਂ ਕਰ ਜਾਂਦੇ ਆ ਕਿ ਆਪਾਂ ਇੱਥੇ ਖੁਸ਼ੀ ਦਾ ਅਖੰਡ ਪਾਠ ਕਰਾਵਾਂਗੇ। ਹੁਣ ਜਾ ਕੇ ਇੱਕ ਵਾਰੀ ਬੈਠੋ ਤੇ ਸਹੀ 10 ਮਿੰਟ ਉਹਨਾਂ ਦੇ ਵਿੱਚ ਜੀ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਸਰਕਾਰੀ ਵਿਭਾਗਾਂ ਦੀ। ਪੰਜਾਬ ਦੇ ਸਰਕਾਰੀ ਵਿਭਾਗਾਂ ਦੇ ਵਿੱਚ ਹੁਣ ਬਿਜਲੀ ਦੇ ਪ੍ਰੀਪੇਡ ਮੀਟਰ ਲੱਗਣਗੇ ਜੀ। ਹਾਂਜੀ ਇਹ ਮੀਟਰ ਲੱਗਣੇ ਨੇ ਜੀ। ਇਹ ਜਿੱਦਾਂ ਮੋਬਾਈਲ ਰੀਚਾਰਜ ਕਰਵਾ ਕੇ ਤੇ ਲੋਕ ਗੱਲਬਾਤ ਕਰਦੇ ਨੇ, ਗੱਲਬਾਤ ਅੱਜ ਕੱਲ ਵੈਸੇ ਫ੍ਰੀ ਹੋ ਜਾਂਦੀ ਹੈ, ਇੰਟਰਨੈਟ ਹੀ ਜ਼ਿਆਦਾ ਚੱਲਦਾ ਹੈ। ਉਹ ਬਸ GB ਖਤਮ ਹੋ ਜਾਂਦੇ ਤੇ ਮੁੜ ਕੇ ਕਹਿ ਦਿੰਦੇ ਆ ਕਿ ਬੀਬੀ ਤੇਰੇ ਕੋਲ ਬਚਿਆ ਹੈਗਾ ਅੱਜ ਦਾ ਡਾਟਾ, ਤੂੰ ਮਾੜਾ ਜਿਹਾ ਹੌਟਸਪੌਟ ਦੇ ਦੀ। ਅੱਜ ਕੱਲ ਬੀਬੀਆਂ ਵੀ ਚਲਾਉਂਦੀਆਂ ਨੇ ਨਾ। ਖੈਰ ਤਾਂ ਹੁਣ ਇਹ ਜਿਹੜੇ ਪ੍ਰੀਪੇਡ ਮੀਟਰ ਲਾਜ਼ਮੀ ਹੋਣਗੇ। ਇਸ ਪਹਿਲਾਂ ਤਾਂ ਦੇਖੋ ਤੁਸੀਂ ਕਿ ਜਿੱਦਾਂ ਇਹ ਸਰਕਾਰ ਆਈ ਸੀਗੀ, ਇੱਥੇ ਇਹਨਾਂ ਨੇ ਕੀ ਕੀਤਾ ਕਿ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਮਤਲਬ ਕਿ ਜੋ ਗਲੀ ਮੁਹੱਲੇ ਹੁੰਦੇ ਆ, ਦੁਕਾਨਦਾਰ ਆ, ਉਹਨਾਂ ਤੇ ਇਹਨਾਂ ਨੇ ਮੀਟਰ ਲਾਉਣੇ ਸ਼ੁਰੂ ਕਰ ਦਿੱਤੇ ਸੀ ਕਿਉਂਕਿ ਸ਼ਹਿਰਾਂ ਦੇ ਵਿੱਚ ਬਹੁਤਾ ਵਿਰੋਧ ਨਹੀਂ ਹੁੰਦਾ। ਪਿੰਡਾਂ 'ਚ ਗਏ ਸਨ, ਪਿੰਡਾਂ ਵਾਲਿਆਂ ਨੇ ਲਾਂਗੜ ਖਿੱਚ ਲਈ, ਕਈ ਥਾਈਂ ਇਹਨਾਂ ਦੇ ਘਰਾਓ ਵੀ ਕੀਤੇ, ਤਾਂ ਉੱਥੇ ਤੱਕ ਮਾਮਲਾ ਠੱਪ ਰਿਹਾ। ਕਿਉਂ? ਉਹਦਾ ਇੱਕ ਕਾਰਨ ਹੈ, ਮੈਂ ਤੁਹਾਨੂੰ ਇਹਦੇ ਵਿੱਚ ਦੱਸ ਦਿੰਦਾ ਕਿ ਅਸਲ 'ਚ ਕੀ ਹੈ ਕਿ ਕੇਂਦਰ ਸਰਕਾਰ ਨੇ RDSS ਸਕੀਮ ਹੈ ਜਿਹੜੀ, ਉਹਦੇ ਵਿੱਚ ਪੈਸੇ ਰੱਖੇ ਹੋਏ ਨੇ ਜਿਹੜੇ ਇਹਨਾਂ ਨੂੰ ਤਕਰੀਬਨ 25 ਤੱਕ 11,000 ਕਰੋੜ ਰੁਪਏ ਮਿਲਣੇ ਨੇ। 11,000 ਕਰੋੜ। ਠੀਕ ਹੈ। ਇਹ ਇਹਨਾਂ ਨੂੰ ਤਾਂ 11,000 ਕਰੋੜ ਰੁਪਈਆ ਉਂਝ ਹੀ ਕੋਈ ਕਹਿ ਦੇਵੇ ਨਾ, ਟੇਪ ਰਿਕਾਰਡਰ ਦੇ ਵਿੱਚ ਰਿਕਾਰਡਿੰਗ ਕਰਕੇ ਭੇਜ ਦੇਵੇ ਤੇ ਖੁਸ਼ ਹੋ ਜਾਂਦੇ ਆਮ ਆਦਮੀ ਪਾਰਟੀ ਵਾਲੇ ਅੱਜ ਕਿ ਕਿਸੇ ਪਾਸੋਂ ਆਉਣਗੇ। ਤਾਂ ਉੱਥੇ ਕੀ ਹੈ, ਸ਼ਰਤ ਸਿੱਧੀ ਹੈ ਕਿ ਤੁਸੀਂ ਮਤਲਬ ਕਿ ਸਾਲ ਦੇ ਵਿੱਚ ਇੰਨੇ % ਆਪਣੇ ਜਿਹੜੇ ਨੇ ਉਹ ਮੀਟਰ ਲਾਉਣੇ ਨੇ। ਠੀਕ ਹੈ ਜੀ। ਇਹ ਕੋਟਾ ਫਿਲਫੁਲ ਕਰਦੇ ਪਏ। ਇਹ ਗੱਲਾਂ ਤੁਹਾਨੂੰ ਕਿਸੇ ਨੇ ਨਹੀਂ ਦੱਸਣੀਆਂ। ਅਸਲ 'ਚ ਕੀ ਹੈ ਕਿ ਇਹ ਗੱਲਾਂ ਜਿਹੜੇ ਦੱਸਣ ਵਾਲੇ ਲੋਕ ਨੇ ਉਹ ਤੇ ਇੱਥੇ ਖਾਮੋਸ਼ ਨੇ, ਚੁੱਪ ਨੇ ਜੀ। ਇਹ ਮਾਮਲਾ ਜਿਹੜਾ ਉਹ ਸਾਫ਼ ਤੌਰ ਤੇ ਇਸੇ ਚੀਜ਼ ਨਾਲ ਜੁੜਿਆ, ਉਹ ਇੱਕ ਸਕੀਮ ਹੈ। ਹਾਲਾਂਕਿ ਮੈਂ RTI ਪਾ ਕੇ ਇਹਨਾਂ ਤੋਂ ਚਿੱਠੀ ਵੀ ਮੰਗੀ ਸੀਗੀ ਕੇਂਦਰ ਸਰਕਾਰ ਤੋਂ, ਕਿਉਂਕਿ ਸਾਨੂੰ ਸ਼ੱਕ ਸੀਗਾ। ਉਹ RTI ਤੋਂ 2-3 ਮਹੀਨੇ ਮੈਂ ਪਹਿਲਾਂ ਫਾਈਲ ਕੀਤੀ ਸੀ, ਉਹਨਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਅਸੀਂ ਪੱਤਰ ਦੀ ਮਤਲਬ ਕਿ ਜੋ ਸਾਡਾ ਪੱਤਰਚਾਰ ਹੁੰਦਾ ਹੈ, ਖਤੋ ਖਤਾਬਤ ਹੁੰਦੀ ਹੈ, ਉਹਦੀ ਜਾਣਕਾਰੀ ਨਹੀਂ ਦੇ ਸਕਦੇ ਕਿਉਂਕਿ ਕੌਨਫੀਡੈਂਸ਼ੀਅਲ ਹੈ ਕਿ ਆਫਿਸ ਟੂ ਆਫਿਸ ਜੋ ਸਾਡਾ ਪੱਤਰ ਵਿਹਾਰ ਹੁੰਦਾ ਹੈ ਉਹਦੀ ਜਾਣਕਾਰੀ ਨਹੀਂ ਦੇ ਸਕਦੇ। ਖੈਰ ਚਲੋ, ਮੈਂ ਕਿਹਾ ਵੀ ਠੀਕ ਆ। ਹੁਣ ਗੱਲ ਕੀ ਹੈ ਕਿ ਜਿੱਦਾਂ ਹੁਣ ਇਹ ਸਾਫ਼ ਹੋ ਗਿਆ ਕਿ ਭਾਈ ਇੱਥੇ ਆਉਣਗੇ ਮੀਟਰ, ਸਭ ਤੋਂ ਪਹਿਲਾਂ ਸਰਕਾਰੀ ਮੁਲਾਜ਼ਮ ਦੇ ਘਰੇ ਲੱਗ ਗਿਆ, ਹੁਣ ਸ਼ਹਿਰਦਾਰੀ ਦੇ ਵਿੱਚ ਵੀ ਲੱਗ ਗਿਆ, ਤੇ ਫਿਰ ਅਗਲਾ ਸਟੈਪ ਕੀ ਹੋਏਗਾ? ਨੈਕਸਟ ਸਟੈਪ ਕੀ ਹੋਏਗਾ? ਜਿਹੜੇ ਲੋਕ ਆ ਪਿੰਡਾਂ ਦੇ ਵਿੱਚ ਰਹਿੰਦੇ, ਹੌਲੀ ਹੌਲੀ ਉਹਨਾਂ ਦੇ ਵੀ ਲੱਗ ਜਾਣਗੇ।
ਅੱਗੇ ਲੱਗੇ ਹੀ ਆ ਨਾ। ਤਾਂ ਖੈਰ ਅੱਗੇ ਕਿਹੜੇ ਲੱਗੇ ਆ, ਜਿੱਦਾਂ ਅੱਗੇ ਆਪਾਂ ਵੇਖਿਆ ਨਾ ਬੜਾ ਵੱਡਾ ਇੱਥੇ ਵਿਵਾਦ ਸੀਗਾ ਕਿ ਮੀਟਰ ਬਾਹਰ ਨਹੀਂ ਸੀ ਲੱਗਣ ਦਿੰਦੇ, ਤਾਂ ਬਾਅਦ ਚ ਹੌਲੀ ਹੌਲੀ ਲੱਗ ਗਏ। ਤਾਂ ਇਹ ਹੁੰਦਾ ਹੈ। ਸੋ ਇਸ ਕਰਕੇ ਇਹ ਮਸਲਾ ਇਸੇ ਤਰ੍ਹਾਂ ਦਾ। ਇੱਕ ਚੀਜ਼ ਹੋਰ ਹੈ ਕਿ ਦੇਖੋ ਇਹ ਜਿਹੜਾ ਪੈਸਾ ਇਹਨਾਂ ਨੂੰ ਮਿਲਣਾ ਹੈ, ਮੇਰੀ ਇੱਕ ਗੱਲ ਯਾਦ ਰੱਖਿਓ ਕਿ ਇਹ ਪੈਸਾ ਸਰਕਾਰ ਇਹਨਾਂ ਨੂੰ ਇੰਨੀ ਛੇਤੀ ਦੇਵੇਗੀ ਨਹੀਂ, ਅਸਲ ਚ ਹੋਰ ਵੀ ਸ਼ਰਤਾਂ ਬਣਾਵੇ। ਉਹ ਇਹਨਾਂ ਤੋਂ ਇਹਨਾਂ ਦੇ ਬਕਾਏ ਵੀ ਜਿਹੜੇ ਆ ਵਾਪਸ ਕਰਵਾਏਗੀ ਜਿਹੜੇ ਪੈਂਡਿੰਗ ਨੇ। ਤੇ ਦੂਜੀ ਗੱਲ ਇਹ ਆ, ਹੋ ਸਕਦਾ ਹੈ ਕਿ ਸਬਸਿਡੀਆਂ ਤੇ ਵੀ ਇਹਨਾਂ ਤੋਂ ਕੋਈ ਕਦਮ ਚੁਕਵਾ ਲੇ, ਕਿਉਂਕਿ ਇਹ ਹੁਣ ਜਿੱਦਾਂ ਕਹਿ ਲਓ ਕਿ ਪੈਸੇ ਹੱਥੋਂ ਇੰਨੇ ਤੰਗ ਹੋਏ ਪਏ ਨੇ ਕਿ ਕੇਂਦਰ ਸਰਕਾਰ ਤੇ ਹੀ ਨਿਰਭਰ ਪੈ ਨਾ ਦੇ, ਪੱਲੇ ਕੁਛ नहीं हैगा। तो केजरीवाल वाला 20,000 करोड़ रुपया यहाँ से लाऊंगा, 10,000 करोड़ यहाँ से लाऊंगा, 5,000 करोड़ यहाँ से लाऊंगा, तो लो हो गया जी 60,000 करोड़। मतलब कि इन्नी जल्दी तक कैसीनो च भी पैसे नहीं बनते सीगे जिन्नी देर तक वो 60,000 करोड़ वो गिण दिंदे हुंदे सीगे। खैर इत्थे की है कि केंद्र सरकार दे विच इन्हां दा पैसा पहला ही रुकिया पिया, आप दा जिहड़ा इन्हां ने लैणा है, ਜਿਹੜਾ ਐਕਸਟਰਾ ਹੋਰ ਆਉਣਾ ਵਾ ਕਿਸੇ ਯੋਜਨਾ ਦੇ ਤਹਿਤ, ਜਿਵੇਂ ਆਪਾਂ ਇਹਦੀ ਗੱਲ ਕੀਤੀ ਹੈ, ਉਹਦੇ ਵਿੱਚ ਉਹ ਸ਼ਰਤਾਂ ਜਿਹੜੀਆਂ ਗਾਂ ਵਧਾਈ ਜਾਣਗੇ। ਸੋ ਇਹ ਕੋਟਾ ਹੈ, ਇਹਦੇ ਤੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਹ ਮੀਟਰ ਲੱਗਣੇ ਹੀ ਲੱਗਣੇ ਨੇ। ਮੀਟਰ ਕੀ ਲੱਗਣੇ ਆ, ਹੌਲੀ ਹੌਲੀ ਇਹ ਜਿਹੜੀ ਬਿਜਲੀ ਸੈਕਟਰ ਦੀ ਸਬਸਿਡੀ ਆ ਇਹਦੇ ਵਿੱਚ ਗਾਂ ਕਟੌਤੀ ਜਾਂ ਹੋ ਸਕਦਾ ਕਿ ਖਾਤਮਾ ਹੀ ਹੋਵੇ, ਤੇ ਬਹੁਤ ਜਲਦੀ ਪ੍ਰਾਈਵੇਟ ਪਲੇਅਰ ਜਿਹੜੇ ਆ ਫਰੈਂਚਾਈਜ਼ੀ ਸਿਸਟਮ ਦੇ ਵਿੱਚ ਆ ਜਾਣਗੇ ਹੌਲੀ ਹੌਲੀ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ, ਤੇ ਗੱਲ ਕਰੀਏ ਖਜ਼ਾਨਾ ਮੰਤਰੀ ਸਾਹਿਬ ਦੀ। ਇਹਨਾਂ ਦਾ ਕੋਈ ਝੂਠ ਫੜਿਆ ਗਿਆ ਜੀ? ਹਾਂਜੀ, ਇਹ ਇਹਨਾਂ ਚੀਜ਼ਾਂ ਦੇ ਨਾਲ ਹੀ ਸੰਬੰਧਿਤ ਹੈ। ਇਹਨਾਂ ਨੇ ਵੈਸੇ ਝੂਠ ਇਹਨਾਂ ਦੇ ਫੜੇ ਜਾਂਦੇ ਨੇ, ਕੋਈ ਵੱਡੀ ਗੱਲ ਨਹੀਂ ਹੈਗੀ, ਇਹ ਅੱਗੇ ਵੀ ਬਥੇਰੀ ਵਾਰੀ ਫੜੇ ਜਾਂਦੇ ਆ। ਤਾਂ ਗੱਲ ਕੀ ਹੈ ਕਿ ਇਹਨਾਂ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀ, ਅਸੀਂ ਸ਼ਨੀਵਾਰ ਵਾਲੇ ਪ੍ਰੋਗਰਾਮ 'ਚ ਉਹਦੇ ਤੇ ਗੱਲ ਵੀ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਬਕਾਏ ਨੇ ਪਏ, ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਨਕਾਰੀਆਂ ਕਿਸ ਤਰੀਕੇ ਨਾਲ ਗਈਆਂ ਕਿ ਜਿਹੜੇ ਹੈਗੇ ਨੇ ਸਾਹਿਬ ਚੀਮਾ ਜੀ, ਇਹਨਾਂ ਨੇ ਕਿਹਾ ਕਿ ਦੇਖੋ ਕੋਈ ਬਿਜਲੀ ਦਾ ਬਕਾਇਆ ਹੈ ਨੀਗਾ, ਅਸੀਂ ਸਾਰੀ ਰਕਮ ਜਿਹੜੀ ਉਹ ਉਤਾਰ ਦਿੱਤੀ ਆ ਜੀ। ਮਤਲਬ ਕਿ ਜਿਹੜੀ ਇੱਥੋਂ ਦੀ ਇੰਜੀਨੀਅਰਿੰਗ ਐਸੋਸੀਏਸ਼ਨ ਸੀ ਉਹਨਾਂ ਨੇ ਲੈਟਰ ਲਿਖਿਆ, ਬਕਾਇਦਾ ਫਿਗਰ ਜਿਹੜੇ ਸੀਗੇ ਉਹ ਦੱਸੇ ਕਿ ਕਿੰਨਾ ਬਕਾਇਆ ਸਾਡਾ ਖਲੋਤਾ ਹੈ, ਤੇ ਸਾਡੇ ਖਜ਼ਾਨਾ ਮੰਤਰੀ ਇਹ ਦਾਅਵਾ ਕਰਦੇ ਨੇ ਕਿ ਅਸੀਂ ਕੋਈ ਉਹਨਾਂ ਦੀ ਦੁੱਕੀ ਨਹੀਂ ਦੇਣੀ ਕਿਉਂਕਿ ਸਾਰੀ ਰਕਮ ਅਸੀਂ ਧਾਰੀ ਹੋਈ ਹੈ। ਤਾਂ ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਹੈ ਜਿਹੜਾ, ਉਹਦੀ ਵੈਬਸਾਈਟ ਤੇ ਜਾ ਕੇ ਦੇਖੋਗੇ ਤਾਂ ਸਾਰਾ ਕੁਝ ਜਿਉਂਦਾ ਤਿਉਂ ਪਿਆ। ਇੱਥੋਂ ਤੱਕ ਕਿ ਜਿਹੜੀਆਂ ਰਿਪੋਰਟਾਂ ਸਨ ਜਾਂ ਕਹਿ ਲਓ ਕਿ ਇੰਜੀਨੀਅਰ ਐਸੋਸੀਏਸ਼ਨ ਜਿਹੜੀ ਰਕਮ ਕਹਿੰਦੀ ਸੀ ਉਹਦੇ ਤੋਂ ਵੱਧ ਗਈ ਆ। 2600 ਕਰੋੜ ਰੁਪਈਆ ਮਹਿਕਮਿਆਂ ਦਾ ਬਕਾਇਆ ਹੈ ਜੀ 2600 ਕਰੋੜ। ਬਾਕੀ ਸਬਸਿਡੀ ਦਾ ਜਿਹੜਾ ਬਕਾਇਆ ਉਹ ਵੱਖਰਾ, ਉਹ ਤੇ ਛੱਡ ਦਿਓ, ਉਹ ਤੇ ਹਾਲੇ ਪਿਆ ਹੀ ਜੁੜਾ ਪਿਆ ਸੋ ਪਿਆ। ਤਾਂ ਜਿਹੜਾ ਸਬਸਿਡੀ ਦਾ ਉਹ 4870 ਕਰੋੜ, ਦੋਨਾਂ ਨੂੰ ਮਿਲਾ ਲਓਗੇ ਤਾਂ ਕਿੰਨਾ ਹੋ ਗਿਆ ਜੀ, 6400 ਕਰੋੜ ਤੋਂ ਵੀ ਟੱਪ ਜਾਏਗੀ ਰਕਮ। ਮਤਲਬ ਕਿ ਇੱਕ ਖਜ਼ਾਨਾ ਮੰਤਰੀ ਜਿਹੜਾ ਪੇਸ਼ੇ ਤੋਂ ਵਕੀਲ ਹੈ, ਉਹ ਬੰਦਾ ਆ ਕੇ ਸਾਰਿਆਂ ਦੇ ਸਾਹਮਣੇ ਇਹ ਗੱਲ ਕਹਿੰਦਾ ਕਿ ਅਸੀਂ ਤੇ ਦੁੱਖੀ ਨਹੀਂ ਦੇਣੀ। ਕਾਗਜ਼ਾਤ ਤੁਸੀਂ ਵੀ ਉਹਨੂੰ ਐਕਸੈਸ ਕਰ ਸਕਦੇ ਹੋ ਜਾ ਕੇ, ਕੋਈ ਰਾਕਟ ਸਾਇੰਸ ਨਹੀਂ ਹੁੰਦੀ, ਜਿਹੜਾ ਮਰਜ਼ੀ ਵੈਬਸਾਈਟ ਤੇ ਜਾਵੇ, ਉੱਥੇ ਜਾ ਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲੱਭ ਜਾਂਦੀਆਂ ਨੇ। ਤਾਂ ਹੁਣ ਕੀ ਇੰਜੀਨੀਅਰ ਤੁਹਾਡੇ ਉਹ ਵੀ ਝੂਠ ਬੋਲਦੇ ਨੇ, ਮਹਿਕਮੇ ਦੀ ਵੈਬਸਾਈਟ ਵੀ ਝੂਠ ਬੋਲਦੀ ਹੈ, ਤਾਂ ਕੱਟੜ ਸੱਚੇ ਤਾਂ ਭਾਈ ਫਿਰ ਤੁਸੀਂ ਹੋ ਗਏ ਨਾ। ਇਸ ਕਰਕੇ ਖਜ਼ਾਨਾ ਮੰਤਰੀ ਜਿਹੜੇ ਕਿ ਹੁਣ ਤਾਂ ਪ੍ਰੋੜ ਰਾਜਨੀਤਿਕ ਬੰਦੇ ਆ, ਉਹਨਾਂ ਨੂੰ ਇਸ ਤਰ੍ਹਾਂ ਦੀ ਸਟੇਟਮੈਂਟ ਕਾਹਲੀ ਚ ਨਹੀਂ ਸੀ ਦੇਣੀ ਚਾਹੀਦੀ। ਉਹ ਇੰਨਾ ਹੀ ਕਹਿ ਸਕਦੇ ਸੀ ਕਿ ਕੋਈ ਨਹੀਂ ਜੀ ਅਸੀਂ ਚੈੱਕ ਕਰ ਲੈਂਦੇ ਹਾਂ, ਜੇ ਕੋਈ ਬਕਾਇਆ ਪਿਆ ਹੋਇਆ ਵੈਸੇ ਤੇ ਅਸੀਂ ਛੱਡਿਆ ਨਹੀਂ, ਜੇ ਕੋਈ ਹੋਇਆ ਤੇ ਉਹ ਆਪਾਂ ਬਿਲਕੁਲ ਹੁਣ ਨਿਲ ਕਰ ਦਿਆਂਗੇ। ਤੇ ਇੱਥੋਂ ਹੀ ਤੇ ਹਿਸਾਬ ਕਿਤਾਬ ਲੱਗਦਾ ਹੈ ਨਾ ਕਿ ਜਿਹੜੀ ਸਰਕਾਰ ਐ ਪੈਰ ਤੇ ਝੂਠ ਬੋਲ ਕੇ ਨਿਕਲ ਜਾਂਦੀ ਹੈ ਤਾਂ ਉਹਦੇ ਤੇ ਯਕੀਨ ਕੀ ਕੀਤਾ ਜਾਵੇ ਕਿ ਆਉਣ ਵਾਲੇ ਸਮੇਂ 'ਚ ਇਹ ਮੁਸ਼ਕਲਾਂ ਜਿਨ੍ਹਾਂ ਦਾ ਜ਼ਿਕਰ ਅਕਸਰ ਹੁੰਦਾ ਹੈ, ਪਾਵਰਕਾਮ ਕੋਲੈਪਸ ਨਾ ਕਰ ਜਾਵੇ। ਪਾਵਰਕਾਮ ਦੇ ਇੰਜੀਨੀਅਰ ਜਿਹੜੇ ਉਹ ਖੁਦ ਕਹੀ ਜਾਂਦੇ ਆ ਕਿ ਗਾ ਬਾਈ ਤੁਹਾਡਾ ਝੋਨਾ ਬਹੁਤ ਮੁਸ਼ਕਲ ਲੱਗੇਗਾ, ਹੋ ਸਕਦਾ ਬਲੈਕ ਆਊਟ ਵਰਗੀ ਸਥਿਤੀ ਹੋ ਜਾਵੇ, ਫਿਰ ਉਹਨਾਂ ਤੇ ਗੌਰ ਕਿਉਂ ਨਾ ਕੀਤਾ ਜਾਵੇ।
ਕਿਉਂਕਿ ਜਦੋਂ ਤੁਹਾਡੇ ਦਾਅਵੇ ਜਿਹੜੇ ਆ ਉਹ ਆਪ ਹੀ ਆਪਣੇ ਆਪ ਡਿੱਗ ਪੈਂਦੇ ਨੇ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ NRI ਦੇ ਪਿਤਾ ਦੇ ਅਗਵਾ ਦੇ ਮਾਮਲੇ ਦੇ ਵਿੱਚ ਹੁਣ ਗ੍ਰਿਫਤਾਰੀਆਂ ਹੋਈਆਂ ਨੇ ਜੀ। ਦੇਖੋ ਇਹ ਨਾ ਇੱਥੇ US ਦੇ ਵਿੱਚ ਕੋਈ ਫੈਮਿਲੀ ਰਹਿੰਦੀ ਸੀਗੀ, ਮਤਲਬ ਕਿ ਮੁੰਡੇ ਇੱਥੇ ਰਹਿੰਦੇ ਸੀਗੇ। ਚਲੋ ਹੁਣ ਜ਼ਿਆਦਾ ਅਸੀਂ ਪਛਾਣ ਜਿਹੜੀ ਰਿਵੀਲ ਨਹੀਂ ਕਰਾਂਗੇ, ਕਿਉਂਕਿ ਇੱਥੇ ਅੱਜ ਕੱਲ ਬੰਦੇ ਬਾਹਰ ਬੈਠੇ ਨੇ, ਮੁੜ ਕੇ ਕੱਲ ਨੂੰ ਫੇਰ ਕੋਈ ਧਮਕੀ ਸ਼ਮਕੀ ਆ ਜਾਂਦੀ ਆ। ਸੋ ਇਹ ਮਾਮਲਾ ਕਪੂਰਥਲੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ, ਢਿਲਵਾਂ ਥਾਣੇ ਦਾ। ਉੱਥੇ ਕੀ ਕੀਤਾ ਗਿਆ ਕਿ ਇੱਕ ਬਜ਼ੁਰਗ ਨੂੰ ਕਹਿ ਲਓ ਕਿ ਚੁੱਕਿਆ ਗਿਆ ਜੀ, ਚੁੱਕ ਕੇ ਤੇ ਇੱਥੇ US ਦੇ ਵਿੱਚ ਜਿਹੜੇ ਉਹਨਾਂ ਦੇ ਲੜਕੇ ਬੈਠੇ ਸੀਗੇ, ਤਾਂ ਉਹਨਾਂ ਨੂੰ ਫੋਨ ਕੀਤਾ ਗਿਆ ਬਕਾਇਦਾ, ਮਤਲਬ ਕਿ ਕਿਸੇ ਦੀ ਡਿਊਟੀ ਲਾਈ ਗਈ ਤੇ ਦੱਸਦੇ ਆ ਕਿ US ਦੇ ਵਿੱਚੋਂ ਹੀ ਕਿਸੇ ਬੰਦੇ ਨੇ ਫਿਰ ਕਾਲ ਕੀਤੀ ਆ। ਇਹ ਵੀ ਸੁਣਨ ਦੇ ਵਿੱਚ ਆਇਆ, ਤੇ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਇੱਕ ਗੈਂਗਸਟਰ ਜਿਹੜਾ ਇੱਥੇ ਬੈਠਾ ਹੈ ਉਹਦਾ ਵੀ ਵਿੱਚ ਜ਼ਿਕਰ ਆਉਂਦਾ ਹੈ। ਤਾਂ ਇਹਨਾਂ ਨੇ ਮਤਲਬ ਕਿ 3 ਕਰੋੜ ਦੀ ਫਰੌਤੀ ਮੰਗੀ ਸੀ। ਜਿਵੇਂ ਹੀ ਪੁਲਿਸ ਨੂੰ ਪਤਾ ਲੱਗਿਆ, ਪੁਲਿਸ ਹਰਕਤ ਦੇ ਵਿੱਚ ਆਉਂਦੀ ਆ, ਕਿਉਂਕਿ ਇਹ ਬੰਦੇ ਇਸੇ ਏਰੀਏ ਦੇ ਸਨ, ਕਪੂਰਥਲੇ ਜ਼ਿਲ੍ਹੇ ਦੇ ਵਿੱਚ ਹੀ, ਕਪੂਰਥਲੇ ਜ਼ਿਲ੍ਹੇ ਦੇ ਵਿੱਚ ਸੀਗੇ, ਤੇ ਇਹਨਾਂ ਬੰਦਿਆਂ ਨੂੰ ਉਸੇ ਤਰੀਕੇ ਦੇ ਨਾਲ ਫਿਰ ਇਹਨਾਂ ਨੇ ਜੁੱਪ ਲਿਆ। ਸੋ ਇਸ ਕਰਕੇ ਮੈਂ ਬਹੁਤ ਹੀ ਜ਼ਿਆਦਾ ਕਿਸੇ ਦੀ ਮਤਲਬ ਕਿ ਪਛਾਣ ਰਿਵੀਲ ਨਹੀਂ ਕਰਦਾ, ਕਿਉਂਕਿ ਮੁੜ ਕੇ ਪ੍ਰਭਾਵਿਤ ਕਰਨਾ ਸ਼ੁਰੂ ਹੋ ਜਾਂਦਾ ਕਿ ਇਸ ਬੰਦੇ ਦਾ ਨਾਮ ਆਇਆ, ਆਹ ਬੰਦਾ ਗਵਾਹ ਹੈ, ਠੀਕ ਹੈ ਨਾ। ਸੋ ਇਸ ਕਰਕੇ ਅਸੀਂ ਥੋੜਾ ਜਿਹਾ ਇਲਾਕੇ ਦਾ ਜ਼ਰੂਰ ਕਹਿ ਰਹੇ ਹਾਂ, ਪਰ ਥੋੜਾ ਜਿਹਾ ਉਹਲਾ ਰੱਖਣਾ ਪੈਂਦਾ ਅੱਜ ਕੱਲ, ਕਿਉਂਕਿ ਕਿਸੇ ਦੀ ਫਿਰ ਮੁੜ ਕੇ ਜੇ ਪ੍ਰਾਈਵੇਸੀ ਏਦਾਂ ਹੋ ਜਾਵੇ ਔਖਾ ਹੋ ਜਾਂਦਾ ਹੈ। ਕੋਈ ਕੱਲ ਨੂੰ ਹੋਰ ਦੂਸਰਾ ਵੀ ਉੱਥੇ ਕਾਲ ਲਾਉਣ ਲੱਗ ਪਵੇ, ਇਹਨਾਂ ਕੋਲ ਤਾਂ ਪੈਸੇ ਬਹੁਤ ਨੇ। ਇਸ ਕਰਕੇ ਅਸੀਂ ਥੋੜਾ ਜਿਹਾ ਇਸ ਗੱਲੋਂ ਗੁਰੇਜ਼ ਕਰਦੇ ਹਾਂ। ਹੋਰ ਕੋਈ ਬੋਲਣ 'ਚ ਦਿੱਕਤ ਨਹੀਂ ਹੁੰਦੀ, ਕਿਉਂਕਿ ਖਬਰ ਜਿਹੜੀ ਹੈ ਉਹ ਤੇ ਤਕਰੀਬਨ 1-2 ਦਿਨ ਪਹਿਲਾਂ ਹੀ ਸਾਨੂੰ ਲੱਗ ਗਿਆ ਸੀ ਕਿ ਪਤਾ ਲੱਗ ਗਿਆ ਸੀਗਾ ਕਿ ਇਸ ਤਰ੍ਹਾਂ ਬੰਦੇ ਇਹਨਾਂ ਨੇ ਚੁੱਕੇ ਹੋਏ ਆ, ਪਰ ਤਸਦੀਕ ਕਰ ਦਿੱਤੀ ਹੈ ਹੁਣ ਇਹਨਾਂ ਨੇ ਕਿ ਗ੍ਰਿਫਤਾਰੀਆਂ ਹੋਈਆਂ। ਤਾਂ ਇਹਨਾਂ ਗ੍ਰਿਫਤਾਰੀਆਂ ਦੇ ਵਿੱਚ ਗੁਰਇਕਬਾਲ ਸਿੰਘ ਹੈ, ਫਿਰ ਇਸ ਤੋਂ ਇਲਾਵਾ ਪਵਨਵੀਰ ਹੈ, ਕੋਈ ਹਰਮਨਜੀਤ ਸਿੰਘ ਆ, ਗੁਰਮੁਖ ਸਿੰਘ ਆ, ਵਿਜੇ ਕੁਮਾਰ ਆ, ਅਮਰੀਕ ਸਿੰਘ ਆ, ਕਰਮਜੀਤ ਆ, ਜਰਮਨਜੀਤ ਆ। ਤਾਂ ਮਤਲਬ ਕਿ ਇਹੋ ਜੀ ਸਥਿਤੀ ਬਣੀ ਪਈ ਆ ਪੰਜਾਬ ਦੇ ਵਿੱਚ। ਹਿਸਾਬ ਲਾ ਲਓ ਕਿ ਜਿਹਦਾ ਕੋਈ ਟੱਬਰ ਟੀਰ ਜਿਹੜਾ ਜਾਂ ਕੋਈ ਰਿਸ਼ਤੇਦਾਰ ਕੋਈ ਉਧਰ ਗਿਆ ਅਬਰੋਡ, ਕੋਈ ਰਹਿੰਦਾ ਹੈ, ਕੋਈ ਚੰਗਾ ਕੋਈ ਕੰਮ ਕਾਰ ਕਰਦਾ, ਤਾਂ ਉਹਦੇ ਤੇ ਵੀ ਨਿਗਾਹ, ਹਿਸਾਬ ਲਾ ਲਓ। ਮਤਲਬ ਕਿ ਗਾਇਕਾਂ ਤੋਂ ਚੱਲੇ, ਐਕਟਰਾਂ ਤੋਂ ਚੱਲੇ, ਕਾਰੋਬਾਰੀਆਂ ਤੋਂ ਚੱਲੇ, ਕਾਰਖਾਨੇਦਾਰਾਂ ਤੋਂ ਚੱਲੇ, ਤਾਂ ਹੁਣ ਚਲਦੇ ਚਲਦੇ ਮਤਲਬ ਕਿ NRI ਵੀ ਛੱਡੋਗਾ, NRIਆਂ ਦੇ ਰਿਸ਼ਤੇਦਾਰਾਂ ਨੂੰ ਚੁੱਕ ਰਹੇ ਨੇ। ਇਸ ਕਰਕੇ ਜਰਾ ਬਚ ਕੇ ਮੋੜ ਤੋਂ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ ਪਾਕਿਸਤਾਨ ਦੀ ਰਾਜਨੀਤੀ ਦੀ। ਇਮਰਾਨ ਨੂੰ ਕਹਿੰਦੇ ਕੋਠੜੀ ਦੇ ਵਿੱਚ ਸੁੱਟਣ ਦੀ ਧਮਕੀ ਦਿੱਤੀ ਹੈ ਜੀ। ਦੇਖੋ ਇਮਰਾਨ ਨੇ ਵੀ ਤੇ ਕਿਹਾ ਨਾ ਕਿ ਅਸੀਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਜਾ ਰਹੇ ਹਾਂ। ਗੱਲ ਇਹ ਆ ਕਿ ਜੇਲ੍ਹ ਭਰੋ ਅੰਦੋਲਨ ਇਮਰਾਨ ਖਾਨ ਦਾ ਹੁਣ ਕਿਸ ਦਿਸ਼ਾ ਵੱਲ ਜਾਏਗਾ ਪਤਾ ਨਹੀਂ ਹੈ, ਕਿਉਂਕਿ ਇਮਰਾਨ ਖਾਨ ਦੇਖੋ ਚੱਕਰ ਕੀ ਹੈ ਕਿ ਉੱਥੇ ਇਹਦੇ ਸਾਥੀ ਜਿਹੜੇ ਹੈਗੇ ਆ, ਫਵਾਦ ਚੌਧਰੀ, ਉਹਨੂੰ ਚੁੱਕ ਲਿਆ ਗਿਆ ਦੇਸ਼ ਧਰੋਹ ਦੇ ਦੋਸ਼ ਦੇ ਵਿੱਚ। ਹੋ ਸਕਦਾ ਹੈ ਕਿ ਇਮਰਾਨ ਖਾਨ ਨੂੰ ਇਸ ਗੱਲ ਦਾ ਖਦਸ਼ਾ ਹੋਵੇ ਕਿ ਮੇਰੀ ਵਾਰੀ ਨਾ ਆ ਜਾਵੇ, ਕਿਉਂਕਿ ਜੇਕਰ ਇਮਰਾਨ ਖਾਨ ਇਸੇ ਤਰ੍ਹਾਂ ਬਾਹਰ ਘੁੰਮਦਾ ਰਹਿੰਦਾ ਹੈ, ਸਰਕਾਰ ਤੇ ਨਿਸ਼ਾਨੇ ਕੱਸਦਾ ਰਹਿੰਦਾ ਹੈ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਮਰਾਨ ਖਾਨ ਬਹੁਤ ਵੱਡੀ ਚੁਣੌਤੀ ਪੇਸ਼ ਕਰ ਰਿਹਾ, ਜਿਹੜੀ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੋਰ ਖਤਰਨਾਕ ਕਰ ਦੇਵੇਗਾ ਹਾਲਾਤਾਂ ਨੂੰ। ਸੋ ਇਸ ਕਰਕੇ ਇਮਰਾਨ ਖਾਨ ਨੂੰ ਹੁਣ ਸਿੱਧੇ ਤੌਰ ਤੇ ਜਿਹੜਾ ਰਾਣਾ ਸਨਾਉਲਾ ਹੈ, ਜਿਵੇਂ ਆਪਣੇ ਇੱਧਰ ਹੋਮ ਮਿਨਿਸਟਰ ਹੁੰਦਾ ਉਵੇਂ ਰਾਣਾ ਸਨਾਉਲਾ, ਤਾਂ ਉਹ ਯਾਦ ਕਰਾਉਂਦਾ, ਕਹਿੰਦਾ ਜਿਵੇਂ ਮੈਨੂੰ ਸੁੱਟਿਆ ਸੀਗਾ ਨਾ, ਜਿਹੜੀ ਉਹ ਕਾਲ ਕੋਠੜੀ 'ਚ, ਉਸੇ 'ਚ ਸੁੱਟਾਂਗੇ ਫਿਰ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚੇਤਾਵਨੀ ਹੈ। ਜਿਹੜੇ ਇਹਨਾਂ ਦੇ ਗ੍ਰਹਿ ਮੰਤਰੀ ਹੈ ਉਹ ਕਹਿੰਦੇ ਕਿ ਜੇ ਪ੍ਰਦਰਸ਼ਨ ਕਰੋਗੇ ਤਾਂ ਇਮਰਾਨ ਖਾਨ ਤੁਸੀਂ ਸਮਝ ਲਓ ਕਿ ਫਿਰ ਤੁਹਾਡੇ ਨਾਲ ਵੀ ਢਿੱਲ ਨਹੀਂ ਹੋਵੇਗੀ। ਖੈਰ ਇਹ ਤਾਂ ਚਲੋ ਸਿਆਸਤਦਾਨਾਂ ਦੀਆਂ ਹੁੰਦੀਆਂ ਨੇ, ਗਿੱਦੜ ਭੰਬਕੀਆਂ ਕਹਿ ਲਓ, ਇੱਕ ਦੂਜੇ ਨੂੰ ਧਮਕੀਆਂ ਕਹਿ ਲਓ, ਪਰ ਅਸਲ 'ਚ ਕੀ ਹੈ ਕਿ ਜਿਹੜੇ ਉੱਥੋਂ ਦੇ ਹਾਲਾਤ ਨੇ ਉਹ ਪੈਰੋਂ ਪੈਰ ਵਿਗੜ ਰਹੇ ਆ। ਇਮਰਾਨ ਖਾਨ ਦੀ ਇੱਕ ਸਟੇਟਮੈਂਟ ਆਉਂਦੀ ਹੈ TTP ਵਾਲਿਆਂ ਤੇ ਸਟੇਟਮੈਂਟ ਇਹ ਆਉਂਦੀ ਹੈ ਕਿ ਅਸੀਂ ਤੇ ਇਹਨਾਂ ਦੇ ਨਾਲ ਪੀਸ ਵਾਲੀ ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ ਸੰਧੀ ਕਰ ਲਈ ਸੀਗੀ, ਤੇ ਇਹਨਾਂ ਨੇ ਉਹਨਾਂ ਦੇ ਨਾਲ ਜੋ ਵਾਅਦੇ ਕੀਤੇ ਸਨ ਉਹ ਤੋੜ ਦਿੱਤੇ। ਤੁਸੀਂ ਹਿਸਾਬ ਲਾ ਲਓ ਕਿ ਦੇਸ਼ ਦਾ ਸਾਬਕਾ ਪ੍ਰਧਾਨ ਮੰਤਰੀ ਤੇ ਭਵਿੱਖੀ ਪ੍ਰਧਾਨ ਮੰਤਰੀ ਇਹ ਗੱਲ ਕਹਿ ਰਿਹਾ,
ਤਾਂ ਇਹਦੇ ਨਾਲ ਲੋਕ ਜਿਹੜੇ ਉਹਨਾਂ 'ਚ ਕੀ ਮੈਸੇਜ ਆਉਂਦਾ ਹੋਏਗਾ ਤੁਸੀਂ ਸੋਚ ਕੇ ਦੇਖੋ, ਕਿਉਂਕਿ ਇਸ ਵੇਲੇ TTP ਇੰਨੀ ਤੇਜ਼ੀ ਨਾਲ ਉੱਭਰ ਰਿਹਾ ਹੈ ਨਾ ਪ੍ਰਵੀਨ ਜੀ, ਜੀ ਉਹ ਕੱਲਾ ਪਾਕਿਸਤਾਨ ਦੇ ਵਿੱਚ ਇੱਕ ਡਰ ਦੀ ਨਿਗਾਹ ਨਾਲ ਨਹੀਂ ਦੇਖਿਆ ਜਾ ਰਿਹਾ। ਇੰਡੀਆ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਬਹੁਤ ਚੁਕੰਨੀਆਂ ਨੇ। ਕਿਉਂ? ਕਿਉਂਕਿ ਰਸ਼ੀਆ ਦੇ ਕੱਲ ਇੱਕ ਲੀਡਰ ਨੇ ਮਤਲਬ ਕਿ ਸਟੇਟਮੈਂਟ ਦਿੱਤੀ, ਹਾਲਾਂਕਿ ਬਾਅਦ ਚ ਬਦਲ ਲਈ। ਉਹਨੇ ਕਿਹਾ ਕਿ ਕਮਜ਼ੋਰ ਪਾਕਿਸਤਾਨ ਭਾਰਤ ਦੇ ਹਿੱਤ ਚ ਨਹੀਂ ਹੈ। ਮਤਲਬ ਕਿ ਪਾਕਿਸਤਾਨ ਨੂੰ ਸਟਰੋਂਗ ਰੱਖਣਾ ਜ਼ਰੂਰੀ ਹੈ। ਤਾਂ ਇੱਥੇ ਬੜਾ ਮਜ਼ਾਕ ਉੱਡਿਆ, ਪਰ ਉਸ ਗੱਲ ਦੇ ਮਾਇਨੇ ਨੇ ਕਿ ਜੇ ਮੰਨ ਲਓ ਇਹ ਜਿਹੜੀ ਮੌਜੂਦਾ ਇਹਨਾਂ ਦੀ ਪ੍ਰਣਾਲੀ ਹੈ ਉਹ ਫੇਲ ਕਰ ਜਾਂਦੀ ਹੈ, ਉੱਥੇ ਕੋਈ ਤਾਨਾਸ਼ਾਹ, ਕੋਈ ਇਸ ਤਰ੍ਹਾਂ ਦੀ ਕੋਈ ਜਥੇਬੰਦੀ ਜਿਹੜੀ ਆਹ ਕੋਈ ਦਹਿਸ਼ਤ ਪਸੰਦ ਜਥੇਬੰਦੀ ਹੈ ਉਹ ਕਾਬਜ਼ ਹੋ ਜਾਂਦੀ ਹੈ, ਤਾਂ ਫਿਰ ਬਹੁਤ ਮੁਸ਼ਕਲ ਹੋ ਜਾਏਗਾ ਕੰਟਰੋਲ ਕਰਨਾ। ਅਫਗਾਨਿਸਤਾਨ ਚ ਅੱਗੇ ਵੇਖਿਆ। ਸੋ ਖੈਰ ਉੱਥੋਂ ਦੇ ਹਾਲਾਤ ਵਾਕਿਆ ਬੱਤਰ ਨੇ, ਬਹੁਤ ਜ਼ਿਆਦਾ ਅਸਥਿਰਤਾ ਹੈ। ਹੁਣ ਦੇਖੋ ਕਿ ਕੀ ਬਣਦਾ। ਇਮਰਾਨ ਖਾਨ ਹੋਰਾਂ ਨੇ ਜੇਲ੍ਹ ਭਰੋ ਅੰਦੋਲਨ ਦਾ ਇੱਕ ਤਰ੍ਹਾਂ ਨਾਲ ਕਹ ਲਓ ਬਿਗਲ ਵਜਾਇਆ ਹੋਇਆ ਹੈ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਧੰਨਵਾਦ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਲੈ ਕੇ ਚਰਚਾ ਕੀਤੀ ਹੈ। ਹੁਣ ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਮਜੀਠੀਆ ਨੂੰ ਜਿਹੜੀ ਜ਼ਮਾਨਤ ਦੇ ਖਿਲਾਫ ਪੰਜਾਬ ਸਰਕਾਰ ਦੀ ਜਿਹੜੀ ਅਪੀਲ ਹੈ ਉਹਦੇ ਤੇ ਹੁਣ ਸੁਣਵਾਈ 4 ਹਫ਼ਤਿਆਂ ਦੇ ਬਾਅਦ ਹੋਣੀ ਹੈ। ਇਸ ਖਬਰ ਤੇ ਚਰਚਾ ਕਰਾਂਗੇ। ਨਾਲ ਲੋਕ ਸਭਾ ਦੇ ਵਿੱਚ ਲੋਕ ਸਭਾ ਦੇ ਬਾਰੇ ਚਰਚਾ ਜ਼ਰੂਰ ਕਰਾਂਗੇ। ਉੱਥੇ ਪੋਸਟਰ ਲਹਿਰਾ ਕੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਰਾਹੁਲ ਗਾਂਧੀ ਨੇ ਕਿ ਅਡਾਨੀ ਨਾਲ ਰਿਸ਼ਤਾ ਕੀ ਹੈ, ਉਹਦੀਆਂ ਤਸਵੀਰਾਂ ਵੀ। ਤੇ ਇਸ ਖਬਰ ਦੇ ਨਾਲ ਕਈ ਹੋਰ ਅਹਿਮ ਖਬਰਾਂ ਨੂੰ ਲੈ ਕੇ ਕਰਾਂਗੇ ਗੱਲਬਾਤ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ, ਕੁਝ ਖਾਸ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ। ਜੇਕਰ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਕਿਤੇ ਖਾਣ ਪੀਣ ਜਾਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਸੁਣਨ ਵਾਲੀ ਹੈ, ਬੜੀ ਰੌਚਕ ਖਬਰ ਹੈ। ਹਾਂ, ਜੇ ਤੁਸੀਂ ਬਿੱਲ ਦਿੱਤੇ ਬਿਨਾਂ ਵਾਪਸ ਆਉਣੇ, ਹੋਟਲ ਦਾ ਕਿਸੇ ਦਾ ਵੀ ਥਾਂ ਦਾ ਬਿੱਲ ਦਿੱਤੇ ਬਿਨਾਂ ਵਾਪਸ ਆਉਣੇ, ਤਾਂ ਖਬਰ ਤੁਹਾਡੇ ਸੁਣਨ ਵਾਲੀ ਹੈ। ਵੈਸੇ ਹਰ ਬੰਦਾ ਇਦਾਂ ਕਰਦਾ ਨਹੀਂ ਹੈ। ਚੰਡੀਗੜ੍ਹ ਦੇ ਵਿੱਚ ਇੱਕ ਹੋਟਲ ਬਿੱਲ ਦੀ ਰਿਕਵਰੀ ਦਾ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ। ਦੋ ਗੈਸਟ ਲਗਜ਼ਰੀ ਹੋਟਲ ਦੇ ਵਿੱਚ ਰੁਕੇ, 6 ਮਹੀਨੇ ਮੌਜ-ਮਸਤੀ ਕੀਤੀ। ਜਦੋਂ 19 ਲੱਖ ਦਾ ਬਿੱਲ ਬਣ ਗਿਆ ਤੇ ਖਿਸਕਣ ਲੱਗੇ। ਇਹ ਦੇਖ ਕੇ ਹੋਟਲ ਮੈਨੇਜਮੈਂਟ ਨੇ ਉਹਨਾਂ ਦੀਆਂ ਲਗਜ਼ਰੀ ਗੱਡੀਆਂ ਜਿਹੜੀਆਂ ਕਿ ਆਡੀ ਤੇ ਕਰੂਜ਼ ਦੱਸੀਆਂ ਗਈਆਂ, ਉਹ ਜ਼ਬਤ ਕਰ ਲਈਆਂ ਤੇ ਇਹਨਾਂ ਦੋਨਾਂ ਗੱਡੀਆਂ ਦੀ ਕੀਮਤ 58 ਲੱਖ ਹੈ। ਇਸ ਘਟਨਾ ਨੂੰ 5 ਸਾਲ ਬੀਤ ਚੁੱਕੇ ਆ, ਪਰ ਉਹ ਹਲੇ ਵੀ ਦੋਨੇ ਦੋਸਤ, ਪਰਿਵਾਰ ਕਹਿ ਲਓ, ਦੋਸਤ ਕਹਿ ਲਓ, ਆਪਣੀਆਂ ਗੱਡੀਆਂ ਵਾਪਸ ਲੈਣ ਨਹੀਂ ਆਏ। ਹੁਣ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਯਾਨੀ ਕਿ ਸਿਟਕੋ 14 ਫਰਵਰੀ ਨੂੰ ਇਹਨਾਂ ਦੋਨਾਂ ਗੱਡੀਆਂ ਨੂੰ ਨਿਲਾਮ ਕਰਨ ਜਾ ਰਿਹਾ ਹੈ। ਅਸਲ ਦੇ ਵਿੱਚ ਹੋਇਆ ਕੀ ਹੈ ਕਿ ਚੰਡੀਗੜ੍ਹ ਦੇ ਪੌਸ਼ ਸੈਕਟਰ 17 ਦੇ ਵਿੱਚ ਸਿਟਕੋ ਸ਼ਿਵਾਲਿਕ ਵਿਊ ਦੇ ਨਾਮ ਦੇ ਇੱਕ ਜਿਹੜਾ ਹੋਟਲ ਚੱਲਦਾ, 4 ਸਟਾਰ ਹੋਟਲ ਹੈ ਇਹ। ਇੱਥੇ 2018 ਦੇ ਵਿੱਚ ਅਸ਼ਵਨੀ ਕੁਮਾਰ ਚੋਪੜਾ ਤੇ ਰਮਨੀਕ ਬੰਸਲ ਦੋ ਕਸਟਮਰ ਆਏ ਸੀ। ਉਹ 6 ਮਹੀਨੇ ਤੱਕ ਇਸ ਹੋਟਲ ਦੇ ਵਿੱਚ ਰਹੇ। ਉਹਨਾਂ ਨੇ ਪੂਰੀ ਮੌਜ ਮਸਤੀ ਕੀਤੀ, ਮਹਿੰਗੀਆਂ ਆਈਟਮਾਂ ਖਾਧੀਆਂ ਛਕੀਆਂ ਤੇ ਹੋਟਲ ਦੀ ਹਰ ਸੁਵਿਧਾ ਦਾ ਉਹਨਾਂ ਨੇ ਲੁਤਫ ਉਠਾਇਆ। ਜਦੋਂ ਉਹਨਾਂ ਨੇ ਚੈੱਕਆਊਟ ਕੀਤਾ ਤਾਂ ਹੋਟਲ ਦੇ ਵਿੱਚ ਹੋਟਲ ਨੇ ਉਹਨਾਂ ਨੂੰ ਕਿਹਾ ਕਿ ਤੁਹਾਡਾ ਬਿੱਲ 19 ਲੱਖ ਰੁਪਏ ਦਾ ਬਣਦਾ ਹੈ। ਤਾਂ ਇਹ ਬਿੱਲ ਦੇਖ ਕੇ ਦੋਨਾਂ ਦੀ ਹਾਲਤ ਪਤਲੀ ਹੋ ਗਈ। ਪਹਿਲਾਂ ਤਾਂ ਉਹਨਾਂ ਨੇ ਉੱਥੋਂ ਖਿਸਕਣ ਦੀ ਕੋਸ਼ਿਸ਼ ਕੀਤੀ, ਪਰ ਹੋਟਲ ਦੀ ਸਿਕਿਉਰਿਟੀ ਨੇ ਉਹਨਾਂ ਨੂੰ ਫੜ ਲਿਆ। ਬਾਅਦ ਦੇ ਵਿੱਚ ਉਹਨਾਂ ਨੂੰ ਬਿੱਲ ਭਰਨ ਦੇ ਲਈ ਕਿਹਾ ਗਿਆ। ਉਹਨਾਂ ਨੇ ਬਿੱਲ ਦੇ ਨਾਮ ਤੇ 6-6 ਲੱਖ ਦੇ 3 ਚੈੱਕ ਦੇ ਦਿੱਤੇ। ਜਦੋਂ ਹੋਟਲ ਨੇ ਇਹ ਚੈੱਕ ਬੈਂਕ ਦੇ ਵਿੱਚ ਜਮ੍ਹਾਂ ਕਰਾਏ ਤਾਂ ਉਹਨਾਂ ਦੇ ਚੈੱਕ ਬਾਉਂਸ ਹੋ ਗਏ। ਇਸ ਤੋਂ ਬਾਅਦ ਉਹਨਾਂ ਦੀਆਂ ਗੱਡੀਆਂ ਆਡੀ Q3 ਤੇ ਸ਼ੈਵਰਲੇ ਕਰੂਜ਼ ਗੱਡੀਆਂ ਨੂੰ ਉਹਨਾਂ ਨੇ ਗਹਿਣੇ ਰੱਖ ਦਿੱਤਾ। ਇਸ ਘਟਨਾ ਨੂੰ 5 ਸਾਲ ਬੀਤ ਚੁੱਕੇ ਆ, ਪਰ ਹਾਲੇ ਤੱਕ ਉਹ ਗੱਡੀਆਂ ਵਾਪਸ ਲੈਣ ਨਹੀਂ ਆਏ। ਇਸ ਤੋਂ ਬਾਅਦ ਹੋਟਲ ਨੇ ਇਹਨਾਂ ਨੂੰ ਵੇਚ ਕੇ ਭਰਪਾਈ ਕਰਨ ਦੀ ਹੁਣ ਸਕੀਮ ਕਢੀ ਹੈ। 2020 ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਸਿਟਕੋ ਕੋਰਟ ਪਹੁੰਚਿਆ ਸੀ ਤੇ ਦੂਜੀ ਕਾਰ ਦਾ ਜਿਹੜਾ ਮਾਲਕ ਆ ਉਹ ਵੀ ਜਿਹੜਾ ਪੇਸ਼ ਨਹੀਂ ਹੋਇਆ ਇਸ ਮਾਮਲੇ ਦੇ ਵਿੱਚ। ਰਮਨੀਕ ਬਾਂਸਲ ਜਿਹੜਾ ਉਹਦੇ ਨਾਲ ਸੰਪਰਕ ਕੀਤਾ ਗਿਆ। ਜਿਹੜੀ ਗੱਡੀ 48 ਸੀ, ਚੰਡੀਗੜ੍ਹ ਦਾ ਸੈਕਟਰ 48 ਸੀ ਤੇ 4920 ਦਾ ਇੰਡੋਰਸ ਕਾਗਜ਼ਾਂ ਦੇ ਵਿੱਚ ਸੀਗਾ, ਹਾਲਾਂਕਿ ਉੱਥੇ ਰਹਿੰਦਾ ਨਹੀਂ ਹੈ। ਸੈਕਟਰ 44 ਦਾ ਜਿਹੜਾ ਪਤਾ ਮਿਲਿਆ ਸੀਗਾ ਪੁਲਿਸ ਨੂੰ ਜਾਂ ਵਕੀਲਾਂ ਨੂੰ, ਉੱਥੇ ਵੀ ਕੋਈ ਰਹਿੰਦਾ ਨਹੀਂ ਹੈ। ਸੋ ਹੁਣ ਇੱਕ ਕਾਰ ਜਿਹੜੀ ਹੈ ਪਹਿਲਾਂ ਹੀ ਬਲੈਕ ਲਿਸਟਡ ਸੀਗੀ ਤੇ ਦੂਜੀ ਕਾਰ ਲੋਨ ਤੇ ਹੈ। ਦੋਨਾਂ ਦੇ ਵਿੱਚੋਂ ਜਿਹੜੀ ਕਾਰ ਹੈ PB 10CF 0009, ਇਹਦਾ ਬੈਂਕ ਤੋਂ ਲੋਨ ਚੱਲ ਰਿਹਾ ਤੇ ਦੂਜੇ ਪਾਸੇ ਸਿਟਕੋ ਨੇ ਕਿਹਾ ਕਿ ਨਿਲਾਮੀ ਦੀ ਰਕਮ ਤੋਂ ਪਹਿਲਾਂ ਉਹ ਕ੍ਰੈਡਿਟ ਦੀ ਰਕਮ ਚੁਕਾਉਣਗੇ, ਉਸ ਤੋਂ ਬਾਅਦ ਆਪਣੀ ਰਿਕਵਰੀ ਕਰਨਗੇ। ਇਸੇ ਸਬੰਧ ਦੇ ਵਿੱਚ ਹੁਣ ਐਫੀਡੇਵਿਟ ਇਹਨਾਂ ਨੇ ਦਾਇਰ ਕੀਤਾ ਸੀਗਾ। ਦੋਨੇ ਗੱਡੀਆਂ ਪੰਜਾਬ ਨੰਬਰ ਦੀਆਂ ਨੇ। 45 ਲੱਖ ਦੀ ਆਡੀ ਗੱਡੀ 10 ਲੱਖ ਰੁਪਏ ਦੇ ਵਿੱਚ ਨਿਲਾਮ ਕਰਨ ਦੀ ਗੱਲ ਕਹੀ ਗਈ ਹੈ ਤੇ ਹੁਣ ਪਤਾ ਲੱਗਿਆ ਕਿ ਗੱਡੀਆਂ ਦੇ ਉੱਤੇ ਵੀ ਇੱਕ ਜਿਹੜੀ ਹੈ ਪਹਿਲਾਂ ਹੀ ਬਲੈਕ ਲਿਸਟ ਆ ਤੇ ਦੂਜੀ ਦੇ ਉੱਤੇ ਲੋਨ ਹੈ। ਸੋ ਦੋ ਬੰਦੇ ਰੁਕੇ, ਕਈ ਮਹੀਨੇ ਹੋਟਲ ਦੇ ਵਿੱਚ ਪੂਰਾ ਲੁਤਫ ਉਠਾਇਆ, ਚੰਗੇ ਪਕਵਾਨ ਖਾਧੇ ਤੇ ਜਦੋਂ ਚੈੱਕਆਊਟ ਕਰਨ ਲੱਗੇ ਤਾਂ ਉਸ ਤੋਂ ਬਾਅਦ 19 ਲੱਖ ਰੁਪਏ ਦਾ ਬਿੱਲ ਸੁਣ ਕੇ ਹੱਥਾਂ ਦੇ ਤੋਤੇ ਉੱਡ ਗਏ। ਪਹਿਲਾਂ ਹੱਥਾਂ ਦੇ ਤੋਤੇ ਉੱਡੇ, ਫਿਰ ਹੱਥਾਂ ਦੇ ਵਿੱਚੋਂ ਕਾਰਾਂ ਹੀ ਉੱਡ ਗਈਆਂ। ਸੋ ਹੁਣ ਇਹ ਬੜਾ ਦਿਲਚਸਪ ਮਾਮਲਾ ਹੈ। ਕਈ ਵਾਰੀ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਕੋਈ ਸ਼ਾਰਟਕੱਟ ਹੋਊਗਾ ਇਸ ਤਰ੍ਹਾਂ ਦੀ ਠੱਗੀ ਧੋਖੇ ਦਾ, ਪਰ ਕਿਸੇ ਵੀ ਚੀਜ਼ ਦਾ ਸ਼ਾਰਟਕੱਟ ਨਹੀਂ ਹੈ। ਜੇਕਰ ਖਾਧਾ ਪੀਤਾ ਤਾਂ ਬਿੱਲ ਦੇਣਾ ਹੀ ਪਊਗਾ। ਆਡੀ ਤੇ ਸ਼ੈਵਰਲੇਟ ਕਰੂਜ਼ ਜਿਹੜੀਆਂ ਉਹ ਦੋ ਗੱਡੀਆਂ ਹੁਣ ਆਕਸ਼ਨ ਹੋਣੀ ਹੈ 14 ਫਰਵਰੀ ਨੂੰ। ਅਗਲੀ ਖਬਰ ਦੇ ਵੱਲ ਵੱਧਦੇ ਹਾਂ, ਗੱਲ ਕਰਦੇ ਹਾਂ ਮਜੀਠੀਆ ਦੀ ਜ਼ਮਾਨਤ ਦੀ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਨਸ਼ਿਆਂ ਦੇ ਮਾਮਲੇ ਦੇ ਵਿੱਚ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਜ਼ਮਾਨਤ ਦੇਣ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਦਾਇਰ ਅਪੀਲ ਤੇ 4 ਹਫ਼ਤਿਆਂ ਦੇ ਬਾਅਦ ਸੁਣਵਾਈ ਕਰੇਗੀ। ਸੋ ਹੁਣ ਇਸ ਖਬਰ ਤੇ ਵੀ ਸਾਰਿਆਂ ਦੀ ਨਜ਼ਰ ਹੈ, ਕਿਉਂਕਿ ਇਹ ਖਬਰ ਜਿਹੜੀ ਹੈ ਉਹ ਪੰਜਾਬ ਦੀ ਸਿਆਸਤ ਦੇ ਨਾਲ ਜੁੜਦੀ ਹੈ ਤੇ ਇਸ ਖਬਰ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਦੇ ਸਿਆਸੀ ਸਮੀਕਰਨ ਦੇ ਵਿੱਚ ਮਾਇਨੇ ਰੱਖਦੀਆਂ ਨੇ। ਤਾਂ ਕਰਕੇ ਹੁਣ ਇਸ ਮਾਮਲੇ ਦੀ ਸੁਣਵਾਈ 4 ਹਫ਼ਤਿਆਂ ਦੇ ਬਾਅਦ ਹੋਣੀ ਹੈ। ਰਾਹੁਲ ਗਾਂਧੀ ਨੇ ਬੜੇ ਧੜੱਲੇ ਦੇ ਨਾਲ ਮੋਦੀ ਉੱਤੇ ਬੜੇ ਵੱਡੇ ਦੋਸ਼ ਲਾਏ ਨੇ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ 2022 ਦੇ ਵਿੱਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਜਪਾਕਸੇ ਨੇ ਦੱਸਿਆ ਸੀ ਕਿ ਉਹਨਾਂ ਉੱਤੇ PM ਮੋਦੀ ਦੁਆਰਾ ਅਡਾਨੀ ਨੂੰ ਪਾਵਰ ਊਰਜਾ ਪ੍ਰੋਜੈਕਟ ਦੇਣ ਦੇ ਲਈ ਦਬਾਅ ਪਾਇਆ ਗਿਆ ਸੀ। ਉਹਨਾਂ ਨੇ ਸਵਾਲ ਕੀਤਾ ਕਿ ਭਾਰਤ ਦੀ ਵਿਦੇਸ਼ ਨੀਤੀ ਨਹੀਂ ਹੈ,
ਇਹ ਅਡਾਨੀ ਦੇ ਕਾਰੋਬਾਰ ਦੀ ਨੀਤੀ ਹੈ। ਲੋਕ ਸਭਾ ਦੇ ਵਿੱਚ ਵੀ ਬੋਲਦਿਆਂ ਰਾਹੁਲ ਗਾਂਧੀ ਨੇ ਬੜੇ ਹਮਲਾਵਰ ਸ਼ੈਲੀ ਦੇ ਵਿੱਚ ਮੋਦੀ ਤੇ ਹਮਲੇ ਕੀਤੇ ਨੇ। ਲੋਕ ਸਭਾ ਦੇ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦੇ ਵਿੱਚ ਚਰਚਾ ਦੇ ਵਿੱਚ ਹਿੱਸਾ ਲੈਂਦਿਆਂ ਸਾਬਕਾ ਫੌਜੀ ਅਫਸਰਾਂ ਤੇ ਲੋਕਾਂ ਨੇ ਉਹਨਾਂ ਨੂੰ ਦੱਸਿਆ, ਰਾਹੁਲ ਗਾਂਧੀ ਨੇ ਇਹ ਗੱਲ ਲੋਕ ਸਭਾ ਦੇ ਵਿੱਚ ਕਹੀ ਹੈ ਕਿ ਅਗਨੀਪਥ ਜਿਹੜੀ ਸਕੀਮ ਹੈ ਫੌਜ ਤੇ ਥੋਪੀ ਗਈ ਹੈ, ਇਹ ਫੌਜ ਤੋਂ ਨਹੀਂ ਹੈ, ਸਗੋਂ RSS ਤੇ ਗ੍ਰਹਿ ਮੰਤਰਾਲੇ ਤੋਂ ਆਈ ਹੈ। ਰਾਸ਼ਟਰਪਤੀ ਦੇ ਭਾਸ਼ਣ ਦੇ ਵਿੱਚ ਉਹਨਾਂ ਕਿਹਾ ਕਿ ਬੇਰੁਜ਼ਗਾਰੀ ਅਤੇ ਮਹਿੰਗਾਈ ਦਾ ਇੱਕ ਵਾਰ ਵੀ ਜ਼ਿਕਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਮੈਂ ਦੇਸ਼ ਦੇ ਵਿੱਚ ਜਿੱਥੇ ਵੀ ਗਿਆ ਹਰ ਪਾਸੇ ਇੱਕੋ ਨਾਮ ਹੈ, ਅਡਾਨੀ ਸੁਣਨ ਨੂੰ ਮਿਲਿਆ। ਲੋਕਾਂ ਨੇ ਪੁੱਛਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਦਾ ਉਹਨਾਂ ਦੇ ਨਾਲ ਰਿਸ਼ਤਾ ਕੀ ਹੈ। ਸੋ ਅਡਾਨੀ ਦੀ ਜਿਹੜੀ ਗਿਰਾਵਟ ਹੈ ਉਹ ਲਗਾਤਾਰ ਸ਼ੇਅਰਾਂ ਦੇ ਵਿੱਚ ਜਾਰੀ ਸੀ ਤੇ ਤੀਜੇ ਕੁ ਨੰਬਰ ਦਾ ਜਿਹੜਾ ਵਰਲਡ ਦਾ ਜਿਹੜਾ ਅਮੀਰ ਬੰਦਾ ਉਹ ਥੋੜ੍ਹੇ ਜਿਹੇ ਘੰਟਿਆਂ ਦੇ ਵਿੱਚ ਹੀ, ਥੋੜ੍ਹੇ ਜਿਹੇ ਦਿਨਾਂ ਦੇ ਵਿੱਚ ਹੀ ਖਿਸਕ ਕੇ 20ਵੇਂ 21ਵੇਂ ਨੰਬਰ ਤੇ ਆ ਗਿਆ। ਹੁਣ ਤਾਂ ਫਿਰ 20ਵੇਂ ਨੰਬਰ ਤੋਂ 17ਵੇਂ 18ਵੇਂ ਤੇ ਹੈ, ਪਰ ਫਿਰ ਵੀ ਇਹ ਜਿਹੜਾ ਹਿੰਡਨਬਰਗ ਦੀ ਇੱਕ ਰਿਪੋਰਟ ਹੈ ਉਹਨੇ ਇਹ ਸਾਰਾ ਕੁਛ ਜਿਹੜਾ ਕੀਤਾ। ਤੇ ਉਸ ਤੋਂ ਬਾਅਦ ਇੱਕ ਖਬਰ ਬੜੀ ਦਿਲਚਸਪ ਸੀਗੀ ਉਹ ਵੀ, ਪਰ ਉਹ ਲੁਕੀ ਛਿਪੀ ਰਹਿ ਗਈ। ਹੁਣ ਉਸ ਖਬਰ ਤੇ ਚਰਚਾ ਜ਼ਰੂਰ ਹੋਣ ਲੱਗੀ ਹੈ। ਇਸੇ ਦਰਮਿਆਨ ਜਿਹੜਾ ਰਾਮਦੇਵ ਹੈ, ਜਿਹਦੇ ਅਕਸਰ ਨਾਮ ਮੂਹਰੇ ਲੋਕ ਬਾਬਾ ਲਾਉਂਦੇ, ਪਰ ਪਤਾ ਨਹੀਂ ਬਾਬਾ ਕਿਉਂ ਲਾਉਂਦੇ ਆ। ਬਾਬਾ ਲਫ਼ਜ਼ ਬਹੁਤ ਵੱਡਾ ਹੈ, ਆਪਾਂ ਇੱਕ ਇਹਨੂੰ ਵਰਤ ਲੈਂਦੇ ਹਾਂ, ਪਰ ਉਹ ਪਤਾ ਨਹੀਂ ਕਿਉਂ ਲਾਉਂਦੇ ਲੋਕ। ਰਾਮਦੇਵ ਦੇ ਸ਼ੇਅਰਾਂ ਦੇ ਵਿੱਚ ਵੀ 16% ਦੀ ਗਿਰਾਵਟ ਆਈ ਹੈ। ਜਿਹੜਾ ਸ਼ੇਅਰ ਉਹਦਾ 1495 ਰੁਪਏ ਦਾ ਵਿਕਦਾ ਸੀ, ਉਹ ਸ਼ੇਅਰ ਦੀ ਕੀਮਤ ਤਕਰੀਬਨ 800 ਤੋਂ ਵੀ ਥੱਲੇ ਆ ਚੁੱਕੀ ਹੈ। ਸੋ ਉਹਦੇ ਵੀ ਕਾਰੋਬਾਰ ਦੇ ਵਿੱਚ ਗਿਰਾਵਟ ਦੇਖੀ ਗਈ ਹੈ, ਪਰ ਉਹਦੀ ਚਰਚਾ ਇੰਨੀ ਨਹੀਂ ਹੋਈ ਜਿੰਨੀ ਅਡਾਨੀ ਦੀ ਹੋਈ। ਐਂਡਰੀਅਨ ਇੱਕ ਬੜੇ ਵਧੀਆ ਲੇਖਕ ਹੋਏ ਨੇ, ਉਹ ਕਵਿਤਾਵਾਂ ਲਿਖਦੇ ਸੀਗੇ। ਉਹ ਕਹਿੰਦੇ ਸੀਗੇ ਕਿ ਮੇਰੀ ਕਵਿਤਾ ਕਿਸੇ ਦਾ ਕੁਛ ਸਵਾਰ ਨਹੀਂ ਸਕਦੀ, ਪਰ ਇੱਕ ਪੱਤਰਕਾਰ ਦੀ ਕਲਮ ਬਹੁਤ ਕੁਝ ਸਵਾਰ ਸਕਦੀ ਹੈ। ਤੁਸੀਂ ਦੇਖਿਆ ਪੱਤਰਕਾਰਾਂ ਦੀਆਂ ਕਲਮਾਂ ਦੀਆਂ ਬਹੁਤ ਸਾਰੀਆਂ ਤੁਹਾਨੂੰ ਮਿਸਾਲਾਂ ਮਿਲ ਜਾਣਗੀਆਂ। ਇੱਥੇ ਵੀ ਜਿਹੜੀ ਹਿੰਡਨਬਰਗ ਹੈ, ਹਿੰਡਨਬਰਗ ਦੀ ਇੱਕ ਰਿਪੋਰਟ ਨੇ ਇਹ ਸਾਰਾ ਕੁਛ ਕੀਤਾ ਤੇ ਉਹਨੇ ਬਹੁਤ ਸਾਰੇ ਫੈਕਟ ਕੱਢ ਕੇ ਲਿਆਂਦੇ। ਹਾਲਾਂਕਿ ਹਿੰਡਨਬਰਗ ਦੇ ਨਾਲ ਜੁੜੇ ਲੋਕ ਵੀ ਇਸੇ ਸਟਾਕ ਦੇ ਨਾਲ ਕੰਮਕਾਰ ਕਰਦੇ ਰਹੇ ਤੇ ਉਹਨਾਂ ਨੂੰ ਲੂਪ ਹੋਲਸ ਦਾ ਪਤਾ ਹੈ। ਮੰਨ ਲਓ ਮਿਸਾਲ ਦੇ ਤੌਰ ਤੇ ਜੇ ਬੰਦਾ ਕੋਈ ਖੇਤੀ ਕਰਦਾ ਉਹਨੂੰ ਖੇਤੀ ਦੇ ਬਾਰੇ ਪਤਾ ਹੈ, ਜੇ ਕੋਈ ਬੰਦਾ ਬੈਂਕਿੰਗ ਕਰਦਾ ਉਹਨੂੰ ਬੈਂਕਿੰਗ ਦੇ ਬਾਰੇ ਪਤਾ ਹੈ, ਜੇ ਕੋਈ ਬੰਦਾ ਸਟਾਕ ਕਰਦਾ, ਸਟਾਕ ਮਾਰਕੀਟ ਦੇ ਵਿੱਚ ਕੰਮ ਕਰਦਾ, ਕਿਸੇ ਕੰਪਨੀ ਨਾਲ ਖਰੀਦੋ ਫਰੋਖਤ ਕਰਦਾ, ਤਾਂ ਉਹਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੈ ਕਿ ਕਿਵੇਂ ਇਹ ਕੰਪਨੀਆਂ ਉਸਾਰੀਆਂ ਜਾਂਦੀਆਂ ਨੇ, ਕਿਵੇਂ ਇਹ ਕੰਪਨੀਆਂ ਦੇ ਵਿੱਚੋਂ ਕਮਾਈ ਕੀਤੀ ਜਾਂਦੀ ਹੈ। ਸੋ ਉਸ ਤੋਂ ਬਾਅਦ ਹੁਣ ਜਿਹੜਾ ਇਹ ਅੰਪਾਇਰ ਸੀਗਾ ਝੂਠ ਦੇ ਪਲੰਦੇ ਦੇ ਉੱਤੇ ਖੜਾ, ਉਹ ਡਿੱਗਣਾ ਸ਼ੁਰੂ ਹੋ ਗਿਆ ਤੇ ਇਹਦੇ ਨਾਲ ਹੀ ਹੁਣ ਭਾਜਪਾ ਨੂੰ ਵੀ ਜਵਾਬ ਦੇਣਾ ਔਖਾ ਹੋ ਗਿਆ। ਲੋਕ ਸਭਾ ਦੇ ਵਿੱਚ ਅਡਾਨੀ ਨਾਮ ਕਈ ਵਾਰੀ ਗੂੰਜਦਾ ਤੇ ਦੇਸ਼ ਭਰ ਦੇ ਵਿੱਚ ਤਾਂ ਗੂੰਜ ਹੀ ਰਿਹਾ, ਪਰ ਤੁਸੀਂ ਦੇਖੋ ਸਦਕੇ ਜਾਈਏ ਉਹਨਾਂ ਲੋਕਾਂ ਦੇ ਜਿਹੜੇ ਹਲੇ ਵੀ ਇਹਨੂੰ ਰਾਸ਼ਟਰਵਾਦ ਦੇ ਮੁਲੰਮੇ ਹੇਠ ਲੁਕਾ ਰਹੇ ਨੇ। ਇੱਕ ਵਿਅਕਤੀ ਵਿਸ਼ੇਸ਼ ਇੰਡੀਵਿਜੂਅਲੀ ਤੌਰ ਤੇ ਆਪਣਾ ਕਾਰੋਬਾਰ ਕਰ ਰਿਹਾ ਤੇ ਸਾਡੇ ਲੋਕ ਹਲੇ ਵੀ ਉਹਦੇ ਵਿੱਚੋਂ ਦੇਸ਼ ਭਗਤੀ ਦੇਖਦੇ ਨੇ। ਇਹ ਨਹੀਂ ਦੇਖਦੇ ਕਿ ਜਦੋਂ ਸਾਰੇ ਵਰਲਡ ਨੂੰ ਖਾਣ ਪੀਣ ਦੇ ਲਾਲੇ ਪਏ ਹੋਏ ਸੀ, ਜਦੋਂ ਭਾਰਤ ਦੇ ਵਿੱਚ 23 ਕਰੋੜ ਬੰਦਾ ਆਪਣਾ ਰੁਜ਼ਗਾਰ ਖੋ ਬੈਠਾ ਸੀ, ਜਦੋਂ ਬੇਰੁਜ਼ਗਾਰੀ ਸਿਖਰਾਂ ਤੇ ਸੀ, ਜਦੋਂ ਨੌਕਰੀਆਂ ਜਾ ਰਹੀਆਂ ਸੀ, ਲੋਕਾਂ ਨੂੰ ਤਾਂ ਸਵੇਰ ਦੀ ਖਾ ਕੇ ਤੇ ਆਥਣ ਦਾ ਫਿਕਰ ਹੁੰਦਾ ਸੀ। ਅਡਾਨੀ ਦਾ ਕਾਰੋਬਾਰ ਉਦੋਂ ਵੀ ਵੱਧ ਰਿਹਾ ਸੀ। ਉਦੋਂ ਜੇ ਉਹ ਦੇਸ਼ ਭਗਤ ਸੀਗਾ ਜਾਂ ਤੁਹਾਨੂੰ ਲੱਗਦਾ ਕਿ ਉਹ ਦੇਸ਼ ਭਗਤ ਸੀਗਾ ਤੇ ਉਦੋਂ ਉਹਨੇ ਕਿਉਂ ਨਾ ਆਪਣੇ ਦਰਵਾਜ਼ੇ ਲੋਕਾਂ ਖਾਤਰ ਖੋਲ੍ਹੇ। ਲੋਕਾਂ ਨੇ ਕਈ 100 ਕਿਲੋਮੀਟਰ ਪੈਦਲ ਚੱਲ ਕੇ, ਪੈਰਾਂ ਦੇ ਵਿੱਚ ਛਾਲੇ ਪਵਾ ਕੇ, ਭੁੱਖੇ ਭਾਣੇ ਦਿਨ ਕੱਟ ਕੇ ਵੋਟਾਂ ਅਖੀਰ ਯੋਗੀ ਨੂੰ ਫੇਰ ਪਾ ਦਿੱਤੀਆਂ। ਯੂਪੀ ਦੇ ਵਿੱਚ ਯੋਗੀ ਦੀ ਸਰਕਾਰ ਬਣੀ ਸੀ ਕਰੋਨਾ ਤੋਂ ਬਾਅਦ ਤੇ ਉਦੋਂ ਲਾਸ਼ਾਂ ਗੰਗਾ ਦੇ ਵਿੱਚ ਤੈਰ ਰਹੀਆਂ ਸੀ, ਕਿਉਂਕਿ ਸ਼ਮਸ਼ਾਨ ਘਾਟਾਂ ਦੇ ਵਿੱਚ ਇੰਨਾ ਜਿਹੜਾ ਉਹ ਨਾ ਤਾਂ ਬਾਲਣ ਬਚਿਆ ਸੀ ਤੇ ਨਾ ਹੀ ਜਿਹੜਾ ਉਹ ਥਾਂ ਬਚੀ ਸੀ। ਇੱਥੇ ਯੋਗੀ ਸਰਕਾਰ ਦੇ ਮੰਤਰੀਆਂ ਦੀਆਂ ਘਰਾਂ ਵਾਲੀਆਂ ਫਰਸ਼ਾਂ ਤੇ ਪੈ ਕੇ ਬੋਤਲਾਂ ਲਵਾਉਂਦੀਆਂ ਰਹੀਆਂ ML ਦੀਆਂ। ਜੇ ਤੁਸੀਂ ਗੂਗਲ ਕਰੋਗੇ ਉਹ ਆ ਜਾਣਾ ਵਾ। ਸੋ ਗੱਲ ਐਂਡਰੀਅਨ ਦੀ ਉਹਦੇ ਤੋਂ ਚੱਲੀ ਸੀ, ਕੋਰਟ ਤੋਂ ਚੱਲੀ ਸੀ ਕਲਮ। ਕਲਮ ਦੇ ਵਿੱਚ ਦੂਜਾ ਨਾਮ ਆਉਂਦਾ ਹੈ ਛਤਰਪਤੀ ਸ਼ਿਵਾਜੀ, ਛਤਰਪਤੀ ਦਾ, ਰਾਮਚੰਦਰ ਛਤਰਪਤੀ ਦਾ। ਉਹਨਾਂ ਨੇ ਕਲਮ ਦੇ ਉੱਤੇ ਪਹਿਰਾ ਦਿੰਦਿਆਂ, ਹੱਕ ਸੱਚ ਦੇ ਉੱਤੇ ਪਹਿਰਾ ਦਿੰਦਿਆਂ ਉਹਨਾਂ ਨੇ ਆਪਣੀ ਜਾਨ ਵਾਰ ਦਿੱਤੀ। ਸੋ ਉਹਨਾਂ ਦਾ ਬਹੁਤ ਸਤਿਕਾਰ ਹੈ। ਉਹਨਾਂ ਨੇ ਹੀ ਸਭ ਤੋਂ ਪਹਿਲਾਂ ਸਾਧਵੀਆਂ ਦੀ ਚਿੱਠੀ ਆਪਣੇ ਅਖਬਾਰ ਦੇ ਵਿੱਚ ਛਾਪੀ ਸੀ ਤੇ ਉਸ ਅਖਬਾਰ ਦੇ ਵਿੱਚ ਛਪਣ ਤੋਂ ਬਾਅਦ ਸਰਸੇ ਦੇ ਵਿੱਚ ਤਹਿਲਕਾ ਫੈਲ ਗਿਆ ਸੀ। ਐਡਾ ਵੱਡਾ ਅੰਪਾਇਰ, ਤੁਸੀਂ ਸੋਚ ਸਕਦੇ ਹੋ ਕਿ ਜਿਹੜੀਆਂ ਅਖਬਾਰਾਂ ਦੇ ਹਜ਼ਾਰਾਂ ਕਰੋੜਾਂ ਦੇ ਇਸ਼ਤਿਹਾਰ ਆ, ਉਹਨਾਂ ਦੇ ਵਿੱਚ ਉਹ ਜ਼ਰੂਰਤ ਨਹੀਂ ਸੀ ਤੇ ਇੱਕ ਵੀਕਲੀ ਅਖਬਾਰ ਕੱਢਦਾ, ਇੱਕ ਹਫ਼ਤਾਵਾਰੀ ਅਖਬਾਰ ਕੱਢਦਾ, ਉਹ ਵੀ ਈਵਨਿੰਗ ਟਾਈਮ ਦਾ ਅਖਬਾਰ ਕੱਢਦਾ ਰਾਮਚੰਦਰ ਛਤਰਪਤੀ ਬੰਦਾ, ਉਹਨੇ ਉਹ ਚਿੱਠੀ ਛਾਪਤੀ।
ਸੋ ਗੱਲ ਵਸੀਲਿਆਂ ਦੀ ਨਹੀਂ ਹੁੰਦੀ, ਗੱਲ ਮਾਦੇ ਦੀ ਹੁੰਦੀ ਹੈ ਕਿ ਕਿਹੜੇ ਬੰਦੇ ਦੇ ਵਿੱਚ ਮਾਦਾ ਹੈ। ਇੱਥੇ ਮੈਂ ਲੰਘੇ ਦਿਨੀ ਸੁਣਦੇ ਰਹੇ ਹਾਂ, ਇੱਕ ਅਦਾਰੇ ਦੇ ਇਸ਼ਤਿਹਾਰ ਬੰਦ ਹੋ ਗਏ ਪੰਜਾਬ ਦੇ ਵਿੱਚ, ਤੇ ਉਹਨੇ ਬੜੀ ਹਾਲ ਦੁਹਾਈ ਪਾਈ, ਹਾਏ ਇਸ਼ਤਿਹਾਰ ਬੰਦ ਹੋ ਗਏ, ਹਾਏ ਇਸ਼ਤਿਹਾਰ ਬੰਦ ਹੋ ਗਏ, ਪਤਾ ਨਹੀਂ ਕੀ ਹੋ ਗਿਆ, ਅਰਬਾਂ ਰੁਪਈਆ ਕਮਾ ਲਿਆ ਕਈ ਦਹਾਕਿਆਂ ਦੇ ਵਿੱਚ, ਹਾਲੇ ਵੀ ਭੁੱਖ ਨਹੀਂ ਮਿਟੀ। ਕਦੇ ਪੰਜਾਬ ਦੇ ਪੱਖ ਦੇ ਵਿੱਚ ਖੜੇ ਨਹੀਂ, ਹੁਣ ਤਾਂ ਖਬਰਾਂ ਲਾਉਂਦੇ ਆ ਪੰਜਾਬ ਦੇ ਸੰਦਰਭ ਤੋਂ, ਪੰਜਾਬ ਦੇ ਪਰਸਪੈਕਟਿਵ ਤੋਂ, ਪਰ ਕਦੇ ਵੀ ਨਹੀਂ। ਪਹਿਲਾਂ ਪੰਜਾਬ ਦੇ ਦੋ ਕੁ ਅਦਾਰੇ ਤਾਂ ਤੁਹਾਨੂੰ ਪਤਾ ਹੀ ਹੈ, ਤੁਸੀਂ ਉਹਨਾਂ ਦੀਆਂ ਖਬਰਾਂ ਪੜ੍ਹਦੇ ਰਹੇ ਹੋ, ਕਿਵੇਂ ਉਹਨਾਂ ਦਾ ਖਾੜਕੂਵਾਦ ਦੇ ਸੰਘਰਸ਼ ਦੇ ਵਿੱਚ ਬੜਾ ਨੈਗੇਟਿਵ ਰੋਲ ਰਿਹਾ, ਤੇ ਬੜਾ ਕੌਮ ਦਾ ਬੜਾ ਨੁਕਸਾਨ ਕੀਤਾ ਉਹਨਾਂ ਦੀਆਂ ਜਾਲੀ ਖਬਰਾਂ ਨੇ, ਔਰ ਨੈਰੇਟਿਵ ਸਿਰਜਣ ਦੇ ਵਿੱਚ ਉਹਨਾਂ ਦੀ ਬੜੀ ਵੱਡੀ ਮਦਦ ਕੀਤੀ ਉਹਨਾਂ ਨੇ ਸਟੇਟ ਦੇ ਪੱਖ ਦੇ ਵਿੱਚ। ਤਾਂ ਗੱਲ ਇਹ ਸੀਗੀ ਕਿ ਜਿਹੜੇ ਲੋਕ ਕਲਮਾਂ ਦੇ ਉੱਤੇ ਪਹਿਰਾ ਦਿੰਦੇ ਨੇ, ਸੋ ਐਂਡਰੀਅਨ ਦਾ ਕੋਟ ਮੈਨੂੰ ਜਦੋਂ ਮੈਂ ਖਬਰੇ ਪੜ੍ਹ ਰਿਹਾ ਸੀਗਾ, ਗੱਲ ਕਰ ਰਿਹਾ ਸੀਗਾ ਹਿੰਡਨਬਰਗ ਦੀ, ਤੇ ਅਦਾਨੀ ਦੇ ਹਵਾਲੇ ਦੇ ਨਾਲ ਮੈਨੂੰ ਯਾਦ ਆ ਗਿਆ, ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਕਰਦੇ ਸਿਰਸੇ ਤੇ ਭਾਰਤ ਦੇ ਵਿੱਚ ਕਈ ਹੋਰ ਮਸਲਿਆਂ ਤੇ ਜਾ ਪਹੁੰਚੇ। ਸਮਾਂ ਇਜਾਜ਼ਤ ਨਹੀਂ ਦਿੰਦਾ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਨਾ ਪੈਣਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਨਾਲ ਤੁਹਾਨੂੰ ਦਿੱਤੀਆਂ ਜਾਣਗੀਆਂ ਵਿਸ਼ਵ ਭਰ ਦੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।